बड़ा वड्डा रुख होया जी। ये जी बहुत फास्ट ग्रोथ आ और मज़े की गल है कि इनू अग नहीं लगती। अच्छा जी, जी हकीकत है जी, पलौनियां नूं अग नहीं लगदी? नहीं लगती। और 1 किलो की लकड़ ਦੇ ਵਿੱਚ ਇੱਕ ਕੁਰਸੀ ਤਿਆਰ ਹੁੰਦੀ ਹੈ। ਕੋਸ਼ਿਸ਼ ਕਰਿਓ ਹੁਣ ਪੌਦੇ ਲੈ ਕੇ ਜਾ ਰਹੇ ਹੋ ਇਹਨੂੰ ਜਾ ਕੇ 24 ਘੰਟੇ ਰੈਸਟ ਦਿਓ, ਛਾਵੇਂ ਰੱਖ ਕੇ ਪਾਣੀ ਲਾ ਦਿਓ, ਇਦਾਂ ਹੀ ਛੱਟਾ ਲਾ ਦਿਓ। ठीक है। ਪਿਛਲੇ ਟਾਈਮ ਕੱਲ ਇਸ ਟਾਈਮ ਤੁਸੀਂ ਪੌਦਾ ਅਗਰ ਲਵਾ ਦਿਓਗੇ ਇੱਕ ਪੌਦਾ ਵੀ ਡੈਮੇਜ ਨਹੀਂ ਹੋਏਗਾ। ਹੁੰਦਾ ਕੀ ਹੈ, ਜ਼ਿਮੀਦਾਰ ਰਾਤ ਇੱਥੇ ਆਉਂਦੇ ਆ ਭਰਾ ਸਾਡੇ, ਉਹ ਪੌਦੇ ਲੈ ਜਾਂਦੇ, ਉਹਨਾਂ ਨੂੰ ਬੜਾ ਸ਼ੌਕ ਹੁੰਦਾ ਵਾ, ਉਹ ਜਾਂਦੇ ਹੀ ਪੌਦੇ ਨੂੰ ਧੁੱਪ ਚ ਲਾ ਦਿੰਦੇ। ਜਦੋਂ ਪੌਦਾ ਇੱਥੋਂ ਟਰੈਵਲ ਕਰਦਾ ਵਾ ਉਹ ਸਟ੍ਰੈਸ ਲੈਂਦਾ। ਇਸ ਤੋਂ ਅੱਗੇ ਜਨਾਬ ਆਸਟ੍ਰੇਲੀਅਨ ਕਿੱਕਰ ਆ ਗਿਆ ਵਾਲਾ। ਇਹ ਆਸਟ੍ਰੇਲੀਅਨ ਕਿੱਕਰ ਜਨਾਬ ਲਈ ਇਹ ਫਾਰਮਿੰਗ ਜਿਹੜੀ ਲੋਕ ਭੇਡ ਬੱਕਰੀ ਦੀ ਕਰਦੇ ਨੇ ਉਹਨਾਂ ਵਾਸਤੇ ਬਹੁਤ ਅੱਛੀ ਚੀਜ਼ ਹੈ। ਇਹਨੂੰ ਜਿਹੜਾ ਨਾ ਕਾਂਟਾ ਵਗੈਰਾ ਨਹੀਂ ਹੁੰਦਾ ਹੈਗਾ। ਜਿਹੜੇ ਲੋਕਾਂ ਦੇ ਜ਼ਮੀਨ ਰਕਬੇ ਖਰਾਬ ਪਏ ਹੋਏ ਨੇ ਕਲਰ ਸ਼ੋਰ ਵਾਲੇ, ਉਹਨਾਂ ਨੂੰ ਦਰੁਸਤ ਕਰਨ ਵਾਸਤੇ ਇਹ ਲਗਾਏ ਜਾਂਦੇ ਨੇ। ਇਹ ਕੇਸੀ ਦਾ ਬੀਜ ਹੈ, ਇਹ ਸ਼ਰੀਰ ਦਾ ਪੌਦਾ ਬਣਦਾ ਹੈ। ਇਹਦੀ ਫਲਾਵਰਿੰਗ ਬਹੁਤ ਖੂਬਸੂਰਤ ਆਉਂਦੀ ਹੈ ਗਰਮੀ ਦੇ ਦੌਰਾਨ। ਅੱਛਾ ਅੱਜ ਮੌਸਮ ਗਰਮਾ ਦੇ ਵਿੱਚ ਤੇ ਇਹਦਾ ਸੀਡ 100% ਜਰਮੀਨੇਸ਼ਨ ਕਰਦਾ ਹੈਗਾ ਤੇ ਸਭ ਫਲਾਵਰਿੰਗ ਜਿਹੜੀ ਨਾ ਇਹ ਬਹੁਤ ਬੜੀ ਖੂਬਸੂਰਤ ਆਉਂਦੀ ਹੈ। ਸਾਜੇ ਦਾ ਬੀਜ ਸਰ ਇਹ ਜਦੋਂ ਵੀ ਕੋਈ ਹਨੇਰਾ ਆ ਦੇ ਨਾ ਤੇ ਉਹ ਟਾਨ ਹੁੰਦੇ ਨੇ ਉਹ ਥੱਲੇ ਡਿੱਗ ਪੈਂਦੇ ਨੇ, ਫਿਰ ਉਹ ਲੋਕ ਇਕੱਠਾ ਕਰਕੇ ਘਰ ਲੈ ਆਦੇ ਨੇ, ਉਹਨੂੰ ਧੁੱਪੇ ਛੱਡਦੇ ਨੇ ਤੇ ਉਹਦਾ ਬੀਜ ਨਿਕਲ ਜਾਂਦਾ ਵਿੱਚ। ਛੱਤ ਤੇ ਛੱਡ ਦੇਣ ਧੁੱਪੇ 2 ਘੰਟੇ ਸੱਟਿਆ, ਉਹਨੂੰ ਹਿਲਾ ਦੇਣ, ਜਦੋਂ ਬੀਜ ਥੱਲੇ ਨਿਕਲ ਜਾਂਦਾ ਤੇ ਬਾਕੀ ਟਾਹਣੀ ਚੁੱਕ ਕੇ ਪਰਾਂ ਛੱਡ ਦਿੰਦੇ। अस्सलाम वालेकुम जी। ਸਿਆਣੇ ਕਹਿੰਦੇ ਵੀ ਛਾਂ ਮਾਂ ਬਰਾਬਰ ਗਿਣੀ ਜਾਂਦੀ। ਰੁੱਖ ਜ਼ਿੰਦਗੀ ਦਾ ਸੁਨੇਹਾ ਹੁੰਦੇ। ਤੁਸੀਂ ਦੇਖਿਆ ਵੀ ਸਾਇੰਸਦਾਨ ਨਵੇਂ-ਨਵੇਂ ਤਾਰਿਆਂ ਤੇ ਗਏ ਆ, ਉਹਨਾਂ ਨੂੰ ਜਿੱਥੇ ਰੁੱਖ ਨਹੀਂ ਨਾ ਦਿਸੇ ਉੱਥੇ ਜ਼ਿੰਦਗੀ ਨਹੀਂ ਦਿਸੀ। ਉਂਝ ਰੇਤਾ ਦਿਸਿਆ, ਉੱਥੇ ਪਹਾੜ ਦਿਸੇ ਉਹਨਾਂ ਨੂੰ, ਪਰ ਜ਼ਰੂਰਤ ਹੀ ਨਹੀਂ ਪਈ ਉੱਥੇ ਉਤਰਨ ਦੀ ਜਿੱਥੇ ਰੁੱਖ ਹੈ ਨਹੀਂ। ਰੁੱਖ ਬੰਦੇ ਦਾ ਸਾਥ ਮੁੱਢ ਲਾ ਤੋਂ ਆ। ਇਹ ਗੱਲ ਅਸੀਂ ਰੁੱਖਾਂ ਦੀ ਕਿਉਂ ਕਰ ਰਹੇ ਹਾਂ? ਇੱਕ ਤਾਂ ਮੌਸਮ ਆ ਰੁੱਖਾਂ ਦਾ, ਗੱਲ ਹੁਣ ਕਰਨੀ ਚਾਹੀਦੀ ਆ ਬੰਦਿਆਂ ਦੇ ਚੇਤੇ ਕਰਾਉਣ ਵਾਸਤੇ। ਤੇ ਦੂਜੀ ਗੱਲ ਇਹ, ਅਸੀਂ ਖਲੋਤੇ ਰੁੱਖਾਂ ਦੀ ਜੰਨਤ ਦੇ ਵਿੱਚ ਆ। ਅਸੀਂ ਸ਼ਹਿਰ ਪੱਤੋਕੀ ਦੇ ਵਿੱਚ ਖਲੋਤੇ ਆ। ਅਸੀਂ ਆਏ ਕੀ ਲੈਣਾ? ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਬੰਦਾ ਉਹ ਕੰਮ ਕਰੇ ਜਿਹੜਾ ਵੀ ਆਪ ਵੀ ਕਰੇ ਤੇ ਅਗਲੇ ਨੂੰ ਕਹੇ, ਉਸ ਕੰਮ ਦਾ ਹੀ ਅਗਲੇ ਨੂੰ ਕਹੇ ਜਿਹੜਾ ਆਪ ਬੰਦਾ ਕਰੇ। ਹੁਣ ਅਸੀਂ ਉੱਥੇ ਥਾਂ ਬਣਾਈ ਸੀ ਪੌਦੇ ਲਾਉਣ ਦੀ, ਰੁੱਖ ਲਾਉਣ ਦੀ, ਤੇ ਵਿੱਚੋਂ ਕੁਝ ਕਾਮਯਾਬ ਹੋ ਗਏ, ਕੋਈ ਨਹੀਂ ਹੋਏ। ਜੇ ਬੰਦਾ ਚਿਮੜਿਆ ਰਹੇ ਨਾ ਤੇ ਹੌਲੀ ਹੌਲੀ ਕਾਮਯਾਬ ਹੋ ਹੀ ਜਾਂਦੇ ਜੀ। ਤੇ ਅਸੀਂ ਇੱਥੇ ਅੱਜ ਪੌਦੇ ਲੈਣ ਆਏ ਆ, ਜਿਹੜੇ ਦਰਖਤੀ ਪੌਦੇ ਕਹਿ ਲਓ ਵੀ ਦਰਖਤੀ ਰੁੱਖ, ਵੱਡੇ ਰੁੱਖ ਬਣਦੇ ਛਾਂ ਵਾਲੇ, ਤੇ ਨਾਲ ਉਹਨਾਂ ਦੀ ਵੀ ਕਿਸੇ ਟਾਈਮ ਨੂੰ ਲੱਕੜ ਵਿਕ ਜਾਂਦੀ। ਮੈਂ ਕਹਿੰਦਾ ਜੇ ਤੁਸੀਂ ਅੱਜ ਵੀ ਕੋਈ 100 200 400 ਬੂਟਾ ਲਾ ਲਓ ਨਾ, ਤੇ ਤੁਸੀਂ ਜੇ ਕੋਈ ਧੀ ਪੁੱਤਰ ਤੁਹਾਡੇ ਨਿੱਕੇ ਆ ਤੇ ਜਦ ਨੂੰ ਉਹ ਪੌਦੇ ਹੋਣੇ ਆ, ਤੁਸੀਂ ਉਦੋਂ ਨੂੰ ਵੇਚ ਕੇ ਧੀ ਪੁੱਤ ਦਾ ਵਿਆਹ ਕਰ ਸਕਦੇ ਆ, ਕਾਰੋਬਾਰ ਕਰ ਸਕਦੇ ਆ। ਤੁਸੀਂ ਆਉਣ ਵਾਲੇ ਟਾਈਮ ਨੂੰ ਸੰਭਾਲਣ ਵਾਸਤੇ ਕੋਈ ਇੱਕ ਅੱਧਾ ਖੇਤ ਰੁੱਖ ਲਾ ਕੇ ਤੇ ਭੁੱਲ ਜਾਓ। ਇਹਨਾਂ ਦੀ ਟਹਿਲ ਸੇਵਾ ਵੀ ਕੋਈ ਨਹੀਂ, ਲਾ ਕੇ ਭੁੱਲ ਜਾਓ। ਇਹ 10 ਸਾਲਾਂ ਨੂੰ, 5 ਸਾਲਾਂ ਨੂੰ, 8 ਸਾਲਾਂ ਨੂੰ, 6 ਸਾਲਾਂ ਨੂੰ, ਤੇ ਤੁਸੀਂ ਫਿਰ ਜਿਹੜੀ ਸਹਾਰਾ ਇਹਨਾਂ ਨੇ ਲਾਣਾ ਨਾ, ਉਸ ਫਸਲ ਨੇ ਲਾਣਾ। ਦੁਨੀਆ ਦੀ ਕੋਈ ਫਸਲ ਇਹਨੂੰ ਰਲਦੀ ਨਹੀਂ। ਫਿਰ ਉਦੋਂ ਜਾ ਕੇ ਬੰਦੇ ਨੂੰ ਕਦਰ ਪਤਾ ਲੱਗਦੀ, ਯਾਰ ਮੈਂ ਇਹ ਕਿੱਡਾ ਚੰਗਾ ਕੰਮ ਕੀਤਾ ਸੀ। ਇਦਾਂ ਹੀ ਅਸੀਂ ਆਪ ਵੀ ਰੁੱਖ ਲਾਉਣ ਲੱਗੇ ਹਾਂ। ਅਸੀਂ ਪੱਤੋਕੀ ਦੇ ਵਿੱਚ ਆਏ ਹਾਂ। ਆ ਜਿਹੜਾ ਤੁਸੀਂ ਇਸ ਟਾਈਮ ਬੂਟਾ ਦੇਖ ਰਹੇ ਆ, ਅਸੀਂ ਸਾਗਵਾਨ ਦੇ ਬੂਟੇ ਲੈਣ ਵਾਸਤੇ ਆਏ। ਇੱਕ ਸਾਗਵਾਨ ਦੇ ਅਸੀਂ ਲਵਾਂਗੇ ਬੂਟੇ ਨਿੱਕੇ, ਤੇ ਨਾਲ ਅਸੀਂ ਲਵਾਂਗੇ ਦਰਖਤੀ ਜਿਹੜੇ ਕੀਮਤੀ ਪੌਦੇ ਆ, ਮੁਹਾਗਣੀ ਜੀ। ਇੱਕ ਮੁਹਾਗਣੀ ਦੇ ਅਸੀਂ ਕੁਝ ਪੌਦੇ ਲਵਾਂਗੇ। ਮੁਹਾਗਣੀ ਵੀ ਤੁਹਾਨੂੰ ਸਾਨੂੰ ਦਿਖਾਓਗੇ ਜੀ? ਜੀ ਦਿਖਾਵਾਂਗੇ। ਇੱਕ ਆ ਪਲੌਨੀਆ, ਆ ਬੂਟਾ ਕਾਹਦਾ ਜੀ? ਇਹ ਪਲੌਨੀਆਂ ਦਾ ਜੀ। ਅੱਛਾ ਜੀ। ਔਰ 4.5 ਸਾਲ ਦੀ ਉਮਰ ਹੈ ਜੀ ਇਸ ਟਾਈਮ। ਬੜਾ ਵੱਡਾ ਰੁੱਖ ਹੋਇਆ ਜੀ। ਇਹ ਜੀ ਬਹੁਤ ਫਾਸਟ ਗਰੋਥ ਆ ਔਰ ਮਜ਼ੇ ਦੀ ਗੱਲ ਆ ਕਿ ਇਹਨੂੰ ਅੱਗ ਨਹੀਂ ਲੱਗਦੀ। ਅੱਛਾ ਜੀ। ਜੀ ਹਕੀਕਤ ਹੈ ਜੀ, ਪਲੌਨੀਆਂ ਨੂੰ ਅੱਗ ਨਹੀਂ ਲੱਗਦੀ? ਨਹੀਂ ਲੱਗਦੀ। ਔਰ 1 ਕਿਲੋ ਦੀ ਲੱਕੜ ਦੇ ਵਿੱਚ ਇੱਕ ਕੁਰਸੀ ਤਿਆਰ ਹੁੰਦੀ ਹੈ। ਉਹ ਵੀ ਤੁਹਾਨੂੰ ਦਿਖਾਉਂਦੇ ਆ ਵੀਡੀਓ ਦੇ ਵਿੱਚ। ਤੁਸੀਂ ਲਿਆ ਮਤਲਬ ਹੈ ਕਿ ਦਿਖਾਓ ਦੋਸਤਾਂ ਨੂੰ। ਇੱਕ ਉਂਗਲੀ ਤੇ ਤੁਸੀਂ ਕੁਰਸੀ ਨੂੰ ਚੁੱਕ ਸਕਦੇ ਆ। ਵਾਹ 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 ਵਾਹ, ਇੰਨਾ ਭਾਰ ਘੱਟ। ਇਹ ਜੀ ਬਹੁਤ ਦੁਨੀਆ ਦੀ ਲਾਈਟ ਵੇਟ ਲੱਕੜ ਆ। ਔਰ ਜਹਾਜ਼ਾਂ, ਬਹਿਰੀ ਜਹਾਜ਼ਾਂ ਦੇ ਅੰਦਰ ਜਿੰਨਾ ਵੀ ਲੱਕੜੀ ਦਾ ਕੰਮ ਹੁੰਦਾ ਉਹ ਇਸ ਲੱਕੜ ਦਾ ਕੰਮ ਹੁੰਦਾ। 1000 ਸਾਲ ਤੱਕ ਇਹ ਲੱਕੜ ਪਾਣੀ 'ਚ ਪਈ ਰਹੇ ਤੇ ਨਹੀਂ ਗਲਦੀ। ਇਹਦੀ ਹਿਸਟਰੀ ਹੈ। ਅੱਛਾ, ਇਹ ਫਿਰ ਬਾਲਣ 'ਚ ਵੀ ਨਹੀਂ ਕੰਮ ਆ ਇਹ ਸਕਦਾ? ਜੀ ਬਾਲਣ 'ਚ ਨਹੀਂ ਹੈ। ਇਹ ਇਦਾਂ ਕਹਿ ਲਓ ਕਿ ਐਲੂਮੀਨੀਅਮ, ਜਿਹੜਾ ਐਲੂਮੀਨੀਅਮ ਦਾ ਮੁਤਬਾਦਲ ਲੱਕੜ ਦੇ ਵਿੱਚ ਅਗਰ ਐਲੂਮੀਨੀਅਮ ਕਹਿਣਾ ਤਾਂ ਇਸ ਲੱਕੜ ਨੂੰ ਕਿਹਾ ਜਾ ਸਕਦਾ। ਬੜੀ ਕੀਮਤੀ ਲੱਕੜ ਆ ਜੀ। ਇੱਥੋਂ ਇੱਕ ਪੌਦਾ ਕੱਟਿਆ ਗਿਆ ਜੀ, ਉਹ ਗਮਲਿਆਂ ਦੇ ਕੋਲ ਸੀ। ਔਰ ਉਸ ਲੱਕੜ ਨੂੰ ਮਤਲਬ ਜਦੋਂ ਕੱਟਿਆ ਗਿਆ ਉਹਦਾ ਫਰਨੀਚਰ ਬਣਾਇਆ ਗਿਆ। 3 ਵਾਰੀ ਆਰੀ ਟੁੱਟੀ ਹੈ ਜੀ। ਅੱਛਾ, ਇੰਨੀ ਪੱਕੀ? ਜੀ ਇੰਨੀ ਪੱਕੀ ਲੱਕੜ ਹੈ। ਵਾਹ ਬਈ। ਔਰ ਮਜ਼ੇ ਦੀ ਗੱਲ ਆ ਕਿ ਇਹ 1 ਟਾਈਮ ਇਨਵੈਸਟਮੈਂਟ ਹੈ ਔਰ 40 ਸਾਲ ਤੱਕ ਇੱਕ ਹੀ ਮੁੱਢ ਚੱਲ ਜਾਂਦਾ। ਅੱਛਾ, ਹੁਣ ਆਪਾਂ ਪਹਿਲਾਂ ਤਾਂ ਜਿਹੜੇ ਪੌਦੇ ਲੈਣੇ ਨੇ ਜੀ ਅਸੀਂ ਸਾਗਵਾਨ ਦੇ। ਸਾਗਵਾਨ ਦੀ ਕੋਈ ਸਾਨੂੰ ਇੱਕ ਦੋ ਗੱਲਾਂ ਮੋਟੀਆਂ ਦੱਸ ਦਿਓ। ਸਾਗਵਾਨ ਦੀ ਇਦਾਂ ਜੀ, ਸਾਗਵਾਨ ਲੋਕ ਕਹਿੰਦੇ ਸੀ ਪਾਕਿਸਤਾਨ 'ਚ ਕਾਮਯਾਬ ਨਹੀਂ ਹੈ, ਤੇ ਇਹ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਜੀ। ਇਹ ਸਾਗਵਾਨ ਕਾਮਯਾਬ ਵੀ ਹੋ ਗਿਆ
ਇਹਦੇ ਵਿੱਚ ਦੇਖਣਾ ਇਹ ਹੈਗਾ ਵੀ ਬੀਜ ਵਾਲਾ ਹੋਣਾ ਚਾਹੀਦਾ ਜਾਂ ਦੇਸੀ ਹੋਣਾ ਚਾਹੀਦਾ ਜਾਂ ਰੂਟ ਕਲਚਰ ਹੋਣਾ ਚਾਹੀਦਾ। ਅੱਛਾ ਇਹਦੇ ਵਿੱਚ ਜਿਹਦਾ ਤਣਾ ਸਿੱਧਾ ਉੱਤੇ ਜਾਂਦਾ ਵਾ ਉਹ ਰੂਟ ਕਲਚਰ ਆ। ਅੱਛਾ ਜੀ। ਜਿਹੜਾ ਬ੍ਰਾਂਚਾਂ ਕੱਢ ਜਾਂਦਾ ਵਾ ਥੱਲੋਂ ਉਹ ਦੇਸੀ ਆ। ਅੱਛਾ ਦੇਸੀ ਦਾ ਮਤਲਬ ਮਿਆਰ ਨਹੀਂ ਬਣਦਾ, ਉਹ ਥੱਲੋਂ ਬਹੁਤ ਜ਼ਿਆਦਾ ਤਣੇ ਬਣਾ ਜਾਂਦਾ, ਬ੍ਰਾਂਚਾਂ ਬਣਾ ਜਾਂਦਾ। ਇਸ ਵਾਸਤੇ ਦੇਸੀ ਸਾਗਵਾਨ ਜਿਹੜਾ ਕਿ ਕਮਾਈ ਵਾਸਤੇ ਨਹੀਂ ਲਾਣਾ ਚਾਹੀਦਾ। ਕਮਾਈ ਵਾਸਤੇ ਲਾਣਾ ਚਾਹੁੰਦੇ ਹੋ ਜਿਹਦਾ ਤਣਾ ਕੋਈ 25-30 ਫੁੱਟ ਇਦਾਂ ਸਾਫ਼ ਔਰ ਸਿੱਧਾ ਜਾਏਗਾ ਉੱਤੇ, ਉਹਨੂੰ ਤੁਸੀਂ ਕਮਾਈ ਵਾਸਤੇ ਇਸਤੇਮਾਲ ਕਰ ਸਕਦੇ ਹੋ। ਕਿੰਨੇ ਇਹਦਾ ਇਸ ਟਾਈਮ ਜਿਹੜਾ ਪਾਕਿਸਤਾਨ ਦੀ ਮਾਰਕੀਟ ਦਾ ਰੇਟ ਆ ਕੋਈ 26,000 ਰੁਪਏ ਤੋਂ ਉੱਤੇ ਆ, ਫੁੱਟ ਬਾਏ ਫੁੱਟ ਦਾ ਰੇਟ ਸਾਗਵਾਨ ਦਾ। ਇਹ ਤੇ ਤੁਸੀਂ ਆਪਣੇ ਮੁਸਤਕਬਲ ਦੀ ਕਮੇਟੀ ਵਾਸਤੇ, ਬੱਚਿਆਂ ਦੇ ਫਿਊਚਰ ਵਾਸਤੇ ਤੁਸੀਂ ਲਾਉਣੇ ਆ ਆਪਣੇ ਬੰਨੇ ਤੇ। ਅਗਰ ਤੁਸੀਂ ਇਹ ਸੋਚ ਕੇ ਲਾਓ ਕਿ 5-4 ਸਾਲ ਬਾਅਦ ਕੱਟ ਕੇ ਵੇਚ ਲਾਂਗੇ ਤੇ ਉਹ ਮੁਨਾਸਬ ਨਹੀਂ ਹੈ, ਉਹ ਫਿਰ ਇਦਾਂ ਦੀ ਪੋਜੀਸ਼ਨ ਹੋਏਗੀ। ਨਹੀਂ ਕਿੰਨਾ ਟਾਈਮ ਲੱਗੂਗਾ? 8 ਤੋਂ 10 ਸਾਲ ਤੇ ਨਾਰਮਲ ਲੈ ਜਾਏਗਾ। 8-10 ਸਾਲ 8-10 ਫੁੱਟ ਬਾਈ ਫੁੱਟ ਤੇ ਜਾਣਵਾ ਜੀ, ਤਕਰੀਬਨ 30 ਫੁੱਟ ਲੰਬਾਈ ਹੋਏਗੀ ਤੇ ਫੁੱਟ ਬਾਈ ਫੁੱਟ ਤਕਰੀਬਨ ਚੌੜਾ ਹੋਏਗਾ ਸਾਗਵਾਨ। ਸਾਗਵਾਨ। ਅੱਛਾ ਚਲੋ ਜੇ ਬੰਦਾ ਕੋਈ 8 ਸਾਲ ਅਡੀਕ ਲਵੇ ਜੀ ਤਾਂ ਉਹ ਕਿੰਨੇ ਕੁ? ਸਰ ਜੀ ਇਸ ਵਕਤ 26,000 ਰੁਪਇਆ ਫੁੱਟ ਦਾ ਰੇਟ ਆ। ਮੈਂ ਕਹਿੰਦਾ ਤੁਸੀਂ 5,000 ਰੁਪਇਆ ਰੇਟ ਕਾਊਂਟ ਕਰ ਲਓ, ਤਦ ਵੀ ਲੱਖ ਰੁਪਏ ਦਾ ਇੱਕ ਪੌਦਾ ਜਿਹੜਾ ਨਾ ਉਹ 10 ਸਾਲ ਬਾਅਦ ਹੋ ਸਕਦਾ। ਅੱਜ ਦਾ ਤੁਹਾਡਾ 300-400 ਰੁਪਇਆ ਅਗਰ 1 ਲੱਖ ਰੁਪਏ ਚ ਕਨਵਰਟ ਹੋ ਜਾਂਦਾ ਮੈਂ ਸਮਝਦਾ ਅਗਰ 50,000 ਚ ਵੀ ਕਨਵਰਟ ਹੋ ਜਾਏ ਤੇ ਜ਼ਿਮੀਦਾਰ ਦੀ ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਸੇਵਿੰਗ ਹੋਏ ਔਰ ਤਸੱਲੀ ਹੋਏ। ਨਹੀਂ ਸਾਨੂੰ ਦੱਸੋ ਨਾ ਲਾਣ ਦਾ ਵੀ ਇੱਕ ਪੌਦਾ ਕਿੰਨੇ ਪੌਦੇ ਲੱਗਣੇ ਕਿੱਲੇ 'ਚ? ਇਹ ਕਿੱਲੇ ਦੇ ਵਿੱਚ 400 ਪੌਦਾ ਜ਼ਿਆਦਾ ਤੋਂ ਜ਼ਿਆਦਾ ਲਾਉਣਾ। ਕਿੱਲੇ ਲਾਈਨ ਤੋਂ ਲਾਈਨ ਦਾ ਜਿਹੜਾ ਉਹਦਾ ਫਾਸਲਾ ਹੋਏਗਾ ਉਹ 12 ਫੁੱਟ ਹੋਏਗਾ ਘੱਟ ਤੋਂ ਘੱਟ, ਔਰ ਲਾਈਨ ਤੋਂ ਲਾਈਨ ਮਤਲਬ ਇੱਕ ਸਾਈਡ ਤੇ, ਔਰ ਪੌਦੇ ਤੋਂ ਪੌਦੇ ਦਾ ਫਾਸਲਾ 9 ਫੁੱਟ ਹੋਣਾ ਚਾਹੀਦਾ। ਜਿੱਦਾਂ ਇਹ ਪੌਦੇ ਤੋਂ ਦੂਸਰਾ ਪੌਦਾ ਅੱਛਾ 9 ਫੁੱਟ ਹੋਣਾ ਚਾਹੀਦਾ। ਤੇ ਇਹ ਫਿਰ 8-10 ਸਾਲ ਇਹਨੇ ਤਾਂ ਨਿਕਲ ਜਾਣਾ। ਵਿੱਚ ਕੋਈ ਹੋਰ ਲਾ ਸਕਦੇ ਆ ਕੋਈ? ਇਹਦੇ ਵਿੱਚ ਜੀ ਬੰਦਾ ਮਿਹਨਤੀ ਹੋਵੇ, ਗਰਮੀ ਜਾ ਹੁਣ 1000 ਰੁਪਏ ਕਿਲੋ ਧਨੀਆ ਆ ਰਿਹਾ, ਇਹੋ ਜਿਹੇ এনवायरमेंट 'ਚ ਤੁਸੀਂ ਧਨੀਆ ਲਾ ਸਕਦੇ ਹੋ, ਪੁਦੀਨਾ ਲਾ ਸਕਦੇ ਹੋ, ਤੇ ਮਿਹਨਤ ਤੇ ਡਿਪੈਂਡ ਕਰਦਾ। ਨਹੀਂ ਫਸਲ ਲੱਗ ਸਕਦੀ। ਅੱਛਾ ਜਦੋਂ ਜੀ ਇਹਨੂੰ ਤਿਆਰ ਕਰਨਾ ਫਿਰ ਇਹਨੂੰ ਮੁੱਢੋਂ ਪੱਟ ਲੈਣਾ ਜਾਂ ਉੱਤੋਂ ਵੱਢਣਾ ਸਾਗਵਾਨ ਨੂੰ? ਜੇ ਤੇ ਤੁਸੀਂ ਮੁੱਢੋਂ ਪੱਟ ਲਓਗੇ ਫਿਰ ਦੁਬਾਰਾ ਉੱਥੋਂ ਕੁਝ ਵੀ ਨਹੀਂ ਆਉਣਾ। ਠੀਕ ਹੈ। ਜੇ ਇਦਾਂ ਕੱਟ ਲਓਗੇ ਤੇ ਫਿਰ ਇਹ ਬ੍ਰਾਂਚਾਂ ਮਤਲਬ ਦੁਬਾਰਾ ਸ਼ੂਟ ਕੱਢੇਗਾ, ਗੁੱਲਾ ਕੱਢੇਗਾ। ਅਸੀਂ ਇਹਨੂੰ ਗੁੱਲਾ ਕਹਿੰਦੇ ਆ ਪੰਜਾਬੀ ਵਿੱਚ। ਅੱਛਾ। ਔਰ ਉਹਨੂੰ ਤੁਸੀਂ ਇਹ ਪਲੂਨੀਆਂ ਦਾ ਵੀ ਇਹੀ ਮੈਥਡ ਆ ਔਰ ਇਹਦਾ ਸਾਗਵਾਨ ਦਾ ਵੀ ਇਹੀ ਮੈਥਡ ਆ। ਇਹ ਕੀ ਸ਼ੈ? ਇਹ ਪਲੂਨੀਆਂ ਦਾ ਪੌਦਾ ਜੀ। ਅੱਛਾ ਇਹਦਾ ਤੁਸੀਂ ਪੁਰਾਣਾ ਰੁੱਖ ਵਿੱਚੋਂ ਵੱਢ ਲਿਆ ਹਾਂਜੀ ਤੇ ਸੱਜੇ ਖੱਬੇ ਨਿਕਲੀਆਂ ਲਗਰਾਂ, ਹਾਂਜੀ, 2 ਰੱਖ ਲੀਆਂ ਤੇ 2 ਹੀ ਰੁੱਖ ਬਣ ਗਏ। ਹਾਂਜੀ 2 ਬਣ ਗਏ। ਹੁਣ ਇਹਦੀ ਇਹ ਅਜੇ 7 ਮਹੀਨੇ ਦੀ ਉਮਰ ਆ ਜੀ। ਤੀਜੀ ਨਹੀਂ ਨਿਕਲਦੀ ਨਾਲ? ਇਹ ਹੁਣ ਨਿਕਲੀ ਆ ਨਾ ਬਾਅਦ ਚੋਂ, ਇਹ ਬਾਅਦ ਚੋਂ ਨਿਕਲੀ ਆ, ਇਸ ਵਾਸਤੇ ਛੋਟੇ ਸਾਈਜ਼ ਵਿੱਚ ਹੈ। ਠੀਕ ਹੈ ਜੀ। ਤੇ ਇਹ ਕਿੰਨੀ ਕੁ ਉਮਰ ਦੇ ਹੋਣੇ ਜੀ? ਇਹ 7 ਮਹੀਨਿਆਂ ਦਾ ਜੀ ਇਸ ਟਾਈਮ। 7 ਮਹੀਨਿਆਂ ਦਾ ਜੀ 7 ਮਹੀਨੇ ਫਰਵਰੀ ਦੇ ਵਿੱਚ ਨਿਕਲਿਆ ਜੀ ਤੇ 7 ਮਹੀਨਿਆਂ 'ਚ ਸਪੀਡ ਇਹਦੀ ਗਰੋਥ ਬਹੁਤ ਜ਼ਿਆਦਾ ਜੀ। ਇਹ 4 ਸਾਲ ਵਿੱਚ ਤੇ ਵੈਸੇ ਹੀ ਕੱਟਿਆ ਜਾਂਦਾ ਜੀ। ਅੱਛਾ ਪਲੂਨੀਆ ਜਿਹੜਾ ਪਲੂਨੀ। ਸਾਗਵਾਨ 10 ਸਾਲ ਲੈਂਦਾ ਰੂਟ ਕਲਚਰ, ਤੇ ਇਹ ਰੂਟ ਕਲਚਰ ਜਿਹੜਾ ਜੀ ਇਹ 4 ਸਾਲ ਲੈਂਦਾ। ਇਹ 4 ਸਾਲ। ਔਰ ਇਹਦੇ ਵਿੱਚ ਵੀ ਸੀਡ ਕਲਚਰ ਵੀ ਹੈਗਾ, ਉਹ 20 ਸਾਲਾਂ 'ਚ ਵੀ ਤਿਆਰ ਨਹੀਂ ਹੁੰਦਾ। ਤੇ ਕਿੱਡੇ ਬੂਟੇ ਇਹਦੇ ਲੱਭ ਜਾਂਦੇ ਆ ਜੀ ਨਾ ਜਿਹੜੇ ਆਪਾਂ ਗੱਲ ਕਰ ਰਹੇ ਆ ਸਾਗਵਾਨ ਪਲੋਨੀਆਂ ਤੇ? ਸਾਗਵਾਨ ਦਾ ਪੌਦਾ ਫੁੱਟ 1.5 ਫੁੱਟ ਤੱਕ ਤਕਰੀਬਨ ਪੌਦੇ ਸਾਰਿਆਂ ਦੇ 2 ਫੁੱਟ ਤੱਕ ਮਿਲ ਜਾਂਦੇ ਆ। ਫਿਰ ਜਿੱਦਾਂ ਵੱਡੇ ਪੌਦੇ ਹੁੰਦੇ ਆ ਉਦੋਂ ਦਾ ਰੇਟ ਜ਼ਿਆਦਾ ਹੁੰਦਾ, ਹਰ ਬੰਦਾ ਅਫੋਰਡ ਨਹੀਂ ਕਰ ਸਕਦਾ। ਛੋਟੇ ਪੌਦੇ ਜ਼ਰਾ ਸਸਤੇ ਹੁੰਦੇ ਆ ਜੀ। ਉਹ ਸਾਨੂੰ ਵਿਖਾ ਦਿਓ ਜੀ, ਵਿਖਾ ਦਿੰਦੇ ਉਹ ਤੁਹਾਨੂੰ ਦਿਖਾਣੇ ਆ ਜੀ ਜਿਹੜੇ ਪੌਦੇ ਅਸੀਂ ਲੈ ਕੇ ਜਾਣੇ। ਜੀ ਮੁਹਾਗਨੀ, ਸਾਗਵਾਨ ਤੇ ਪਲੋਨੀਆਂ। ਜੀ ਬਿਲਕੁਲ। ਆ ਜਾਓ ਜੀ। ਅਸੀਂ ਜੀ ਕੋਈ 50 ਕੁ ਪੌਦੇ ਲੈ ਕੇ ਸਾਗਵਾਨ ਦੇ, 50 ਪੌਦੇ ਮੁਹਾਗਣੀ ਤੇ 50 ਪੌਦੇ ਪਲੋਨੀਆਂ ਦੇ। ਜੀ ਬਿਸਮਿਲ੍ਲਾ ਕਰਦੇ ਆ ਨਾ, ਇੱਕ ਵਾਰੀ ਲਾ ਕੇ ਦੇਖਦੇ ਆ, ਹੌਲੀ ਹੌਲੀ ਫਿਰ ਵਧਾਵਾਂਗੇ। ਆ ਸਾਡੇ ਹੱਥ 'ਚ ਇਸ ਟਾਈਮ ਮੁਹਾਗਣੀ ਦਾ ਪੌਦਾ, ਇਹ ਕਿੰਨੀ ਕੁ ਉਮਰ ਦਾ ਜੀ? ਇਹ ਇਸ ਟਾਈਮ ਜੀ 6 ਮਹੀਨਿਆਂ ਦਾ ਪੌਦਾ ਵਾ ਟੋਟਲ, ਬੀ ਲਾਉਣ ਤੋਂ ਲੈ ਕੇ ਹੁਣ ਤੱਕ। ਤੇ ਮੁਹਾਗਣੀ ਕਿੰਨੇ ਕੁ ਟਾਈਮ 'ਚ ਹੋ ਜਾਂਦਾ ਜੀ? ਇਹ ਮੁਹਾਗਣੀ ਵੀ 8 ਤੋਂ 10 ਸਾਲ ਲੈ ਜਾਂਦੀ ਹੈ, ਲੇਕਿਨ ਇਹਦਾ ਰੇਟ 15,000 ਤੋਂ 17,000 ਰੁਪਇਆ ਫੁੱਟ ਬਾਈ ਫੁੱਟ ਦਾ ਰੇਟ ਆ। ਮਹਿੰਗੀ ਲੱਕੜ ਹੈ। ਮਹਿੰਗੀ ਲੱਕੜ ਹੈ ਜੀ। ਤੇ ਇਹ ਕਿੰਨੇ ਪੈਂਡੇ ਤੇ ਲੱਗਣਾ? ਇਹ ਵੀ 12 ਬਾਈ 9 ਦੇ ਫਾਸਲੇ ਤੇ ਲੱਗਣਾ। ਅਗਰ ਬੰਨਿਆਂ ਦੇ ਨਾਲ ਲਾਉਣਾ, ਕੱਲਾ ਅਗਰ ਪੈਲੀ ਦੇ ਬੰਨਿਆਂ ਤੇ ਲਾਉਣਾ ਵਾ ਤੇ ਫਿਰ ਤੁਸੀਂ ਇਹਨੂੰ 8 ਬਾਈ 8 ਦੇ ਫਾਸਲੇ ਤੇ ਲਾ ਸਕਦੇ। ਅਗਰ ਪ੍ਰੋਪਰ ਤੁਸੀਂ ਜੰਗਲ ਲਾਉਣਾ ਚਾਹੁੰਦੇ ਹੋ ਫਿਰ 12 ਬਾਈ 9 ਦੇ ਫਾਸਲੇ ਤੇ। ਪੌਦੇ ਤੋਂ ਪੌਦੇ ਦਾ ਫਾਸਲਾ 9 ਫੁੱਟ ਹੋਏਗਾ। ਅਗਰ ਲਾਈਨ ਤੋਂ ਲਾਈਨ ਦਾ ਫਾਸਲਾ ਜਿਹੜਾ ਉਹ 12 ਫੁੱਟ ਹੋਏਗਾ। 12 ਫੁੱਟ ਹੋਊਗਾ। ਇਹਦੇ ਵਿੱਚ ਤੁਸੀਂ ਫਸਲ ਵੀ ਕਾਸ਼ਤ ਕਰ ਸਕਦੇ ਹੋ। ਠੀਕ ਹੈ ਜੀ। ਇਹਦਾ ਅਗਰ ਇhtiyat ਨਾਲ ਤੁਸੀਂ ਲੈ ਸਕਦੇ ਹੋ। ਇਨਡੋਰ ਵੈਰਾਈਟੀਆਂ ਕਾਫੀ ਨੇ, ਜਿੱਦਾਂ ਟਮਾਟਰ ਦੀ ਵੈਰਾਈਟੀ, ਅਗਰ ਕੋਈ ਵੈਜੀਟੇਬਲ ਦਾ ਕੰਮ ਕਰਦਾ, ਗੇਤੀ ਪਿਛੇਤੀ ਫਸਲਾਂ ਵੀ ਤੁਸੀਂ ਕਾਸ਼ਤ ਕਰ ਸਕਦੇ ਹੋ। ਇਹ ਪੌਦੇ ਆ ਜੀ ਜਿਹੜੇ ਇਸ ਟਾਈਮ ਅਸੀਂ ਦਿਖਾ ਰਹੇ ਆ, ਇਹ ਆ ਮੁਹਾਗਣੀ ਜੀ। ਇਹ ਅਸੀਂ ਲਏ ਆ। ਤੇ ਜਿਹੜਾ ਸਾਗਵਾਨ ਲਿਆ ਉਹ ਦਿਖਾਓ ਜੀ। ਜੀ ਆ ਜਾਓ। ਸਾਗਵਾਨ ਵੀ ਨਿੱਕਾ ਹੀ ਜੀ। ਸਾਗਵਾਨ ਨਾ ਜੀ ਅਸਲ 'ਚ ਥੋੜੇ ਦਿਨ ਪਹਿਲੇ ਸੇਲ ਹੋ ਗਿਆ ਸਾਰਾ, ਤੇ ਇਸ ਵਾਸਤੇ ਸਾਗਵਾਨ ਦਾ ਜਿਹੜਾ ਪੌਦਾ ਨਾ ਜੀ ਉਹ ਇਹੀ ਰੂਟ ਕਲਚਰ।
ਬਸ ਇਹ ਕਾਮਯਾਬ ਹੋ ਜਾਵੇ, ਗੱਲ ਤਾਂ ਇਹ ਆ। ਜੀ ਇਨਸ਼ਾਅੱਲਾ ਕਾਮਯਾਬ ਤੇ ਮੇਰੇ ਅੱਲਾ ਨੇ ਕਰਨਾ ਜੀ। ਇਹ ਹੁਣ ਤੁਹਾਡੇ ਸਾਹਮਣੇ ਐਵੇਂ ਸਾਰਾ ਫਰੈਸ਼ ਪੌਦਾ ਪਿਆ, ਇਹਦੀ ਇਹ ਕੰਪਲ ਚੱਲ ਰਹੀ ਹੈ। ਪੌਦਾ ਉਦੋਂ ਹੀ ਮਰਦਾ ਜਦੋਂ ਜ਼ਿਮੀਦਾਰ ਦੀ ਥੋੜੀ ਲਾਪਰਵਾਹੀ ਹੁੰਦੀ। ਮਸਲਨ ਤੁਸੀਂ ਕੀ ਕੰਮ ਕਰਨਾ, ਹੁਣ ਪੌਦਾ ਲਾਉਣਾ ਤੁਸੀਂ ਕੋਸ਼ਿਸ਼ ਕਰਿਓ ਹੁਣ ਪੌਦੇ ਲੈ ਕੇ ਜਾ ਰਹੇ ਹੋ, ਇਹਨੂੰ ਜਾ ਕੇ 24 ਘੰਟੇ ਰੈਸਟ ਦਿਓ, ਛਾਵੇਂ ਰੱਖ ਕੇ ਪਾਣੀ ਲਾ ਦਿਓ, ਇਦਾਂ ਹੀ ਛੱਟਾ ਲਾ ਦਿਓ। ਠੀਕ ਹੈ। ਪਿਛਲੇ ਟਾਈਮ ਕੱਲ ਇਸ ਟਾਈਮ ਤੁਸੀਂ ਪੌਦਾ ਅਗਰ ਲਵਾ ਦਿਓਗੇ, ਇੱਕ ਪੌਦਾ ਵੀ ਡੈਮੇਜ ਨਹੀਂ ਹੋਏਗਾ। ਹੁੰਦਾ ਕੀ ਹੈ, ਜ਼ਿਮੀਦਾਰ ਹਜ਼ਰਾਤ ਇੱਥੇ ਆਉਂਦੇ ਆ ਭਰਾ ਸਾਡੇ, ਉਹ ਪੌਦੇ ਲੈ ਜਾਂਦੇ, ਉਹਨਾਂ ਨੂੰ ਬੜਾ ਸ਼ੌਕ ਹੁੰਦਾ ਵਾ, ਉਹ ਜਾਂਦੇ ਹੀ ਪੌਦੇ ਨੂੰ ਧੁੱਪ ਚ ਲਾ ਦਿੰਦੇ। ਜਦੋਂ ਪੌਦਾ ਇੱਥੋਂ ਟਰੈਵਲ ਕਰਦਾ ਵਾ ਉਹ ਸਟ੍ਰੈਸ ਲੈਂਦਾ, ਜਦੋਂ ਸਟ੍ਰੈਸ ਲੈਂਦਾ ਵਾ ਉਹ ਫਿਰ ਪੌਦੇ ਨੂੰ ਜਾਂਦੇ ਧੁੱਪ ਮਿਲ ਜਾਂਦੀ ਹੈ, ਪੌਦੇ ਅੱਧੇ ਮਰ ਜਾਂਦੇ। ਇਦਾਂ ਪੌਦਾ ਡੈਮੇਜ ਨਹੀਂ ਹੋਏਗਾ ਇਨਸ਼ਾਅੱਲਾ। ਇਹਨੂੰ ਜਾਂਦੇ ਰੱਖ ਲਈਏ, ਰੱਖ ਲਓ। ਜਿੰਨੇ ਵੀ ਜ਼ਿਮੀਦਾਰ ਭਰਾ ਪੌਦੇ ਕਿਧਰੋਂ ਵੀ ਲੈਂਦੇ ਆ, ਉਹਨਾਂ ਨੂੰ ਚਾਹੀਦਾ ਪੌਦਿਆਂ ਨੂੰ ਕੁਆਰੰਟਾਈਨ ਕਰੋ, ਆਪਣੇ ਕੋਲ ਆ ਕੇ ਰੱਖੋ ਇੱਕ ਦਿਨ ਵਾਸਤੇ। ਉਹ ਪੌਦਾ ਉਸ ਉੱਥੋਂ ਦੇ এনवायरमेंट ਦੇ ਵਿੱਚ ਐਡਜਸਟ ਹੋ ਜਾਏਗਾ। ਉਸ ਤੋਂ ਬਾਅਦ ਸੈਕੰਡ ਟਾਈਮ ਚੁੱਕ ਕੇ ਉਹਨੂੰ ਜ਼ਮੀਨ 'ਚ ਲਵਾਓ ਤਾਂ ਕਿ ਰਾਤ ਠੰਡੀ ਉਹਨੂੰ ਮਿਲੇ ਤੇ ਅੱਗੋਂ ਪੌਦਾ ਫਰੈਸ਼ ਹੋ ਜਾਏਗਾ। ਠੀਕ ਹੈ। ਪੌਦੇ ਮਰਨ ਦੀ ਮੇਨ ਵਜ੍ਹਾ ਇਹੀ ਹੁੰਦੀ ਹੈ, ਲੋਕ ਇੱਥੋਂ ਲੈ ਜਾਂਦੇ ਆ ਜਲਦਬਾਜ਼ੀ 'ਚ ਲਵਾ ਕੇ ਅੱਧੇ ਪੌਦੇ ਮਾਰ ਲੈਂਦੇ। ਇਦਾਂ ਵੀ ਹੋ ਸਕਦਾ ਕਿ ਹੁਣ ਜਿਹੜਾ ਮੈਂ ਕੋਈ 100 150 200 ਪੌਦਾ ਲੈਣਾ ਜੀ ਵੀ ਜਾ ਕੇ ਮੈਂ ਇਦਾਂ ਕਿਆਰੀ ਬਣਾ ਕੇ ਲਾ ਲਵਾਂ ਜੀ, ਐਦਾਂ ਨਹੀਂ ਹੋ ਸਕਦਾ ਠੰਡਾ। ਅੱਛਾ, ਮਤਲਬ ਤੁਸੀਂ ਚਾਹ ਰਹੇ ਵੀ ਪਰਮਾਨੈਂਟ ਕੋ 2-4 ਮਹੀਨਿਆਂ ਵਾਸਤੇ ਉੱਥੇ ਲਾ ਦਈਏ, ਹਾਂ ਉੱਥੋਂ ਪੱਟ ਕੇ ਫਿਰ ਅੱਗੇ ਲਾ ਦਿਓ। ਥੋੜੇ ਜਿਹੇ ਵੱਡੇ ਹੋਣ ਮੈਂ ਨਹੀਂ ਐਦਾਂ ਨਹੀਂ। ਹਾਂ, ਉਹ ਇੱਕ ਤਰੀਕਾ ਹੈਗਾ ਕਿ ਤੁਸੀਂ ਗਮਲਾ ਲੈ ਲਓ ਵੱਡਾ, ਅੱਛਾ ਉਹ ਜਾਂ ਛਾਪਰ ਲੈ ਲਓ ਵੱਡਾ, ਅੱਛਾ ਉਹਦੇ 'ਚ ਭਰਾ ਕੇ ਰੱਖ ਦਿਓ, ਭਾਵੇਂ 6 ਮਹੀਨਿਆਂ ਬਾਅਦ ਚੁੱਕ ਕੇ ਲਾ ਦਿਓ, ਉਹ ਫਿਰ ਪੌਦਾ ਵੱਡਾ ਹੋ ਜਾਏਗਾ। ਠੀਕ ਹੈ। ਨਹੀਂ ਇੰਨੀ ਗਮਲਿਆਂ ਦੀ ਥਾਂ ਤਾਂ ਨਹੀਂ ਉੱਥੇ ਬਣਨੀ ਆ, ਜਿਵੇਂ ਆਹ ਗਮਲਿਆਂ 'ਚ ਪਏ ਹੈ। ਜੀ ਜਿੱਦਾਂ ਇਹ ਪਏ ਜੀ। ਅੱਛਾ, ਮਹਾਗਣੀ ਦੇਖ ਲਿਆ, ਸਾਗਵਾਨ ਦੇਖ ਲਿਆ, ਜੀ ਇਹ ਪਲੂਨੀਆ ਪਿਆ ਜੀ। ਉਹ ਕਿੱਥੇ? ਆਇਆ ਜੀ। ਉੱਥੇ ਕੱਢ ਲਿਆ ਨੇ ਬਾਹਰ ਹੀ। ਇਹ ਕਿੰਨੇ ਕੁ ਮਹੀਨੇ ਦਾ ਬੂਟਾ? ਇਹ ਸਰ ਫਰਵਰੀ ਮਾਰਚ ਦੇ ਵਿੱਚ ਲਾਇਆ ਜੀ। ਹੁਣ ਦੇਖ ਲਓ ਕਿੰਨਾ ਕੁ ਟਾਈਮ ਹੋ ਗਿਆ। ਇਹ ਛੇਤੀ ਵੱਧਦਾ ਜੀ? ਇਹ ਬਹੁਤ ਫਾਸਟ ਗਰੋਥ ਹੈ ਜੀ। ਅਪ੍ਰੈਲ ਮਈ ਜੂਨ ਜੁਲਾਈ ਮਤਲਬ ਚੱਲ ਰਿਹਾ ਹੁਣ 4 ਮਹੀਨਿਆਂ ਦਾ ਇਹ ਪੌਦਾ ਜੀ। ਇਹ ਤੁਹਾਡੇ ਅੱਛਾ, 2 ਕਨਾਲਾਂ 'ਚ ਜੇ ਇਦਾਂ ਬਣਾਵਾਂ ਮੈਂ ਜੰਗਲ ਜਿਹਾ, ਜੀ ਇਹ ਸਾਰੀਆਂ ਸ਼ਮਰ ਲਾ ਕੇ, ਜੀ ਇਹ 10-10 ਫੁੱਟ ਤੇ ਬੂਟਾ? ਜੀ ਜੇ ਤੇ ਤੁਸੀਂ ਉਹਦੇ 'ਚ ਕੋਈ ਫਸਲਾਂ ਟਰੈਕਟਰ ਨਹੀਂ ਵਾੜਨਾ, ਨਹੀਂ ਵਾੜਨਾ, ਫਿਰ 10 ਬਾਈ 10 ਤੇ ਤੁਸੀਂ ਲਾਓ। ਹਾਂ। ਇਹਦੀ ਬਹੁਤ ਪਿਆਰਾ ਤੁਹਾਡਾ ਜੰਗਲ ਬਣ ਜਾਏਗਾ। ਇਹਦੇ 'ਚ ਤੁਸੀਂ ਆਪੀ ਵੀ ਮੰਜੇ ਮੁੰਜੇ ਡਾ ਕੇ ਬਹਿ ਸਕਦੇ ਹੋ। ਉਸ ਤੋਂ ਇਲਾਵਾ ਜਿੰਨੀ ਵੀ ਹਵਾ ਗੁਜ਼ਰੇਗੀ ਠੰਡੀ ਹੋ ਕੇ ਗੁਜ਼ਰੇਗੀ। ਠੀਕ ਹੈ ਜੀ, ਇਹ ਤੁਸੀਂ ਲਾ ਸਕਦੇ ਹੋ 10 ਬਾਈ 10। ਇਹ ਜੀ ਅਸੀਂ ਜ਼ਖੀਰਾ ਬਣਾਵਾਂਗੇ 2 ਕਨਾਲਾਂ, ਜਿੱਥੇ ਅੱਗੇ ਅਸੀਂ ਲਾਈਆਂ ਬੇਰੀਆਂ ਬੂਰੀਆਂ ਉੱਥੇ ਲਾਵਾਂਗੇ ਜਾ ਕੇ। ਬਥੇਰੀ ਥਾਂ ਹੁੰਦੀ 2 ਜੀ ਜੀ ਬਿਲਕੁਲ, ਕਿਉਂ ਨਹੀਂ ਜੀ। ਉਹ ਥੋੜਾ ਜਿਹਾ ਲਾਗੇ ਵੀ ਲੱਗ ਗਿਆ ਤੇ ਕਿਹੜਾ ਗੁਨਾਹ? ਸਰ ਕੋਈ ਗੁਨਾਹ ਨਹੀਂ ਹੈ, ਲੇਕਿਨ ਸਾਲਾਨਾ ਫਿਰ ਕਟਾਈ ਕਰਨੀ ਚਾਹੀਦੀ ਹੈ ਤੁਹਾਨੂੰ। ਉਹ ਕੱਢਦੇ ਰਹਾਂਗੇ। ਬਸ ਸ਼ਾਖ ਤਰਾਸ਼ੀ ਕਰੋ। ਔਰ ਮਜ਼ੇ ਦੀ ਗੱਲ ਇਹ ਆ, ਇਹਦਾ ਪੱਤਾ ਜਿਹੜਾ ਬੱਕਰੀਆਂ ਦੀ ਫੇਵਰੇਟ ਗਜ਼ਾ ਵਾ। ਅੱਛਾ, ਹਾਂਜੀ। ਇਹ ਪੌਦੇ ਫਿਰ ਬਹੁਤੇ ਰੱਖਿਓ ਜੀ, ਕਿਉਂਕਿ ਅਸੀਂ ਬੱਕਰੀਆਂ ਰੱਖੀਆਂ। ਅੱਛਾ ਫਿਰ ਇਹ ਆ ਵੀ ਬੱਕਰੀਆਂ ਤੋਂ ਬਚਾਉਣਾ ਵੀ ਹੈ ਇਹਨਾਂ ਨੂੰ ਸਟਾਰਟਿੰਗ ਤਾਂ ਬਚਾਵਾਂਗੇ। ਸ਼ੁਰੂ ਚ ਬਚਾਵਾਂਗੇ। ਸਟਾਰਟਿੰਗ ਤੇ ਤਾਂ ਸੇਰੀ ਖਾ ਜਾਣ ਉਤੋਂ ਬੱਕਰੀਆਂ। ਨਹੀਂ ਬੱਕਰੀਆਂ ਨੂੰ ਅਸੀਂ ਘੱਲਾਂਗੇ ਤੇ ਔਰ ਮਜ਼ੇ ਦੀ ਗੱਲ ਆ ਕਿ ਇਹਦੇ ਉੱਤੇ ਫਰਵਰੀ ਮਾਰਚ ਦੇ ਵਿੱਚ ਫਲਾਵਰ 2 ਮਹੀਨੇ ਫੁੱਲ ਵੀ ਰਹਿੰਦੇ। ਅੱਛਾ, ਇਹਦੇ ਤੇ ਸ਼ਹਿਦ ਦਾ ਮਤਲਬ ਕੰਮ ਲੋਕ ਕਰ ਰਹੇ ਆ ਜਿਹੜੇ ਪਾਕਿਸਤਾਨ ਦੇ ਅੰਦਰ। ਅੱਜ ਤੋਂ 5 ਸਾਲ ਪਹਿਲੇ ਜਿਹਨਾਂ ਲੋਕਾਂ ਲਾਇਆ, 2 ਮਹੀਨੇ ਫੁੱਲਾਂ ਨਾਲ ਭਰ ਜਾਂਦਾ ਦਰਖਤ। ਅੱਛਾ, ਫੁੱਲ ਵੀ ਇਹਦੇ ਤੇ ਬੜੇ ਕਮਾਲ ਦੇ ਹੁੰਦੇ। ਮਤਲਬ ਸ਼ਹਿਦ ਦੀ ਫਾਰਮਿੰਗ ਵਾਸਤੇ ਵੀ ਇਹ ਪੌਦਾ ਦਰਖਤ ਕੰਮ ਦੇ ਸਕਦਾ। ਵੱਡਾ ਦਰਖਤ ਜਿਹੜਾ ਜੀ। ਬੜੀ ਮਿਹਰਬਾਨੀ ਤਾਬੇਦਾਰ ਜੀ ਜਿਉਂਦੇ ਵਾਸਤੇ। ਅੱਛਾ ਹਾਂ, ਸੱਚ ਇੱਕ ਥਾਂ ਤੇ ਅਸੀਂ ਜਾਣਾ ਜੀ, ਤੁਹਾਨੂੰ ਵਿਖਾਣੇ ਆ ਕਿ ਪੱਤੋਕੀ ਦੇ ਵਿੱਚ ਪੌਦੇ ਤਾਂ ਤੁਸੀਂ ਬੜੀ ਵਾਰੀ ਸੁਣਿਆ ਵੀ ਪੌਦੇ ਹੁੰਦੇ ਆ। ਅੱਜ ਤੁਹਾਨੂੰ ਅਸੀਂ ਰੁੱਖਾਂ ਦੇ ਬੀਜ ਵੀ ਦਿਖਾਣੇ, ਫਲਾਂ ਦੇ ਪੌਦਿਆਂ ਦੇ ਬੀਜ ਵੀ ਕਿੱਥੋਂ ਲੱਭ ਕੇ, ਹਰ ਪੌਦੇ ਦਾ ਦੁਨੀਆ ਤੇ ਜਿਹੜਾ ਵੀ ਪੌਦਾ ਤੁਹਾਨੂੰ ਉੱਥੇ ਬੀਜ ਲੱਭੂਗਾ ਪੱਤੋਕੀ ਦੇ ਵਿੱਚ। ਉਹ ਤੁਹਾਨੂੰ ਨਿਗਾਹ ਵੀ ਮਰਾਨੇ ਆ ਤੇ ਬੰਦੇ ਨਾਲ ਮਿਲਾਨੇ ਵੀ ਆ ਵੀ ਉਹ ਕਿੱਥੋਂ ਬੀਜ ਇਕੱਠੇ ਕੀਤੇ, ਇੱਥੇ ਹਟੀਆਂ ਬਣੀਆਂ ਹੋਈਆਂ। ਚਲਿਏ ਜੀ, ਚਲਿਏ ਜੀ। ਅਸੀਂ ਪਹੁੰਚ ਗਏ ਅਸਗਰ ਸਾਹਿਬ ਕੋ। ਅਸਗਰ ਸਾਹਿਬ ਜਿਹੜੇ ਤੁਹਾਡਾ ਅੱਗੇ ਦੱਸਿਆ ਉਹਨਾਂ ਦੇ ਬਾਰੇ ਸਾਰਾ ਵੀ ਰੁੱਖਾਂ ਦੇ ਬੀਜ ਲੈ ਕੇ ਬੈਠੇ ਆ। ਇਸ ਦੌਰ ਦੇ ਵਿੱਚ ਕਿੱਦਾਂ ਉਹਨਾਂ ਨੇ ਬੀਜ ਇਕੱਠੇ ਕੀਤੇ ਤੇ ਕਿਹੜੇ ਰੁੱਖਾਂ ਦੇ ਇਕੱਠੇ ਕੀਤੇ। ਪਹਿਲਾਂ ਤੁਹਾਨੂੰ ਇੱਕ ਵਾਰੀ ਨਿਗਾਹ ਮਰਾ ਲਈਏ ਬੀਆਂ ਦੀ। ਤੇ ਅਸਗਰ ਸਾਹਿਬ ਦੱਸਿਓ ਬਈ ਇਹ ਕਿਹੜੇ ਬੀ ਆਪਣੇ? ਇਹ ਜਨਾਬ ਅਰਜਨ ਦਾ ਸੀਡ ਹੈ, ਜਿਹੜਾ ਬਹੁਤ ਬੜਾ ਦਰਖਤ ਪਾਇਆ ਜਾਂਦਾ ਹੈ, ਬੜਾ ਇੱਕ ਆਲਮੀ ਦਰਖਤ ਹੈਗਾ। ਇਹਦੇ ਜਨਾਬ ਲਈ ਇਹ ਜਿਹੜੇ ਲੋਕਾਂ ਨੂੰ ਜਿਨ੍ਹਾਂ ਦੇ ਇਹ ਖਰਾਬ ਹੋ ਜਾਂਦੇ ਨੇ, ਦਿਲ ਦੇ ਵਾਲ ਖਰਾਬ ਹੋ ਜਾਂਦੇ ਨੇ, ਇਹਨਾਂ ਦਾ ਕਾਵਾ ਪਿਆ ਜਾਂਦਾ ਹੈ। ਇਹ ਇੱਕ ਬੜਾ ਅੱਛਾ ਦਰਖਤ ਹੈਗਾ। ਇਹਦੀ ਛਾਲ ਜਿਹੜੀ ਹੈ ਇਹਦਾ ਕਾਵਾ ਪੈ ਜਾਂਦਾ। ਇਸ ਤੋਂ ਬਾਅਦ ਜਨਾਬ ਅੱਗੇ ਆ ਦੇਸੀ ਕਿੱਕਰ ਆ ਗਿਆ। ਇਹਦੀ ਬੜੀ ਅੱਛੀ ਲੱਕੜੀ ਬਣਦੀ ਦੇਸੀ ਲੱਕੜ ਦੀ, ਤੇ ਜਿਹੜਾ ਬਹੁਤ ਜ਼ਿਆਦਾ ਕਸ਼ਟ ਹੋ ਜਾਂਦਾ ਜ਼ਿਮੀਂਦਾਰਾਂ ਵਾਸਤੇ। ਬੜੀ ਅੱਛੀ ਚੀਜ਼ ਹੈਗੀ ਹੈ, ਕਿਉਂਕਿ ਇਸ ਟਾਈਮ ਕਿੱਕਰ ਹੀ ਰਹਿ ਗਿਆ ਜਿਹਦੀ ਸਹੀ ਲੱਕੜੀ ਬਣ ਰਹੀ ਹੈ ਜਨਾਬ। ਇਸ ਤੋਂ ਬਾਅਦ ਇਹ ਸਫੈਦਾ ਆ ਗਿਆ। ਇਹ ਸਫੈਦਾ, ਹਾਂਜੀ ਸਫੈਦਾ ਹੈ ਜਿਹਦੀ ਲੱਕੜੀ ਬੜੀ ਅੱਛੀ ਬਣਦੀ ਹੈ, ਬਹੁਤ ਮੋਟੀ ਲੱਕੜੀ ਬਣਦੀ ਹੈ। ਇਹਦਾ ਅੱਜ ਕੱਲ੍ਹ ਜਿਹੜਾ ਨਾ ਬਹੁਤ ਜ਼ਿਆਦਾ ਜਿਹੜਾ ਨਾ ਫੱਟੇ ਜਹਾਜ਼ ਸ਼ਟਰਿੰਗ 'ਚ ਇਸਤੇਮਾਲ ਹੋ ਰਿਹਾ ਹੈ ਜਨਾਬ। ਇਸ ਤੋਂ ਅੱਗੇ ਜਨਾਬ ਆਸਟ੍ਰੇਲੀਅਨ ਕਿੱਕਰ ਆ ਗਿਆ ਵਾਲਾ। ਇਹ ਆਸਟ੍ਰੇਲੀਅਨ ਕਿੱਕਰ ਜਨਾਬ ਲਈ ਇਹ ਫਾਰਮਿੰਗ ਜਿਹੜੀ ਲੋਕ ਭੇਡ ਬੱਕਰੀ ਦੀ ਕਰਦੇ ਨੇ ਉਹਨਾਂ ਵਾਸਤੇ ਬਹੁਤ
ਅੱਛੀ ਚੀਜ਼ ਹੈ। ਇਹਨੂੰ ਜਿਹੜਾ ਨਾ ਕਾਂਟਾ ਵਗੈਰਾ ਨਹੀਂ ਹੁੰਦਾ ਹੈਗਾ। ਜਿਹੜੇ ਲੋਕਾਂ ਦੇ ਜ਼ਮੀਨ ਰਕਬੇ ਖਰਾਬ ਪਏ ਹੋਏ ਨੇ ਕਲਰ ਸ਼ੋਰ ਵਾਲੇ, ਉਹਨਾਂ ਨੂੰ ਦਰੁਸਤ ਕਰਨ ਵਾਸਤੇ ਇਹ ਲਗਾਏ ਜਾਂਦੇ ਨੇ। ਜਿੱਥੇ ਇਹਦੀ ਕਾਸ਼ਤ ਕੀਤੀ ਜਾਂਦੀ ਹੈ ਉਹ ਰਕਬੇ ਦਰੁਸਤ ਹੋ ਜਾਂਦੇ ਨੇ ਔਰ ਅੱਛੇ ਹੋ ਜਾਂਦੇ ਨੇ। ਇਹਦੇ ਉੱਥੇ ਜ਼ਰੀ ਜਿਹੜੀ ਨਾ ਉਹ ਸਾਰੀ ਜ਼ਰੀ ਬਣ ਜਾਂਦੀ ਹੈ। ਉਸ ਤੋਂ ਬਾਅਦ ਜਨਾਬੇ ਲਈ ਅਸਗਰ ਸਾਹਿਬ ਆਹ ਕਿੱਕਰ ਤੇ ਉਸ ਕਿੱਕਰ 'ਚ ਫਰਕ ਕੀ ਹੈ ਜੀ? ਬੂਟ ਰੁੱਖ 'ਚ ਕੀ ਫਰਕ ਹੈ? ਇਹ ਰੁੱਖ ਇਹ ਲੱਕੜੀ ਵਾਲਾ ਦਰਖਤ ਬਣਦਾ ਵਾ। ਇਹਦੀ ਲੱਕੜੀ ਬਹੁਤ ਬੜੀ ਲੰਬੀ ਬਹੁਤ ਬੜੀ ਬਣਦੀ ਵਾ। ਇਹਦੀ ਲੱਕੜੀ ਇਹਦੀ ਮੋਟੀ ਨਹੀਂ ਬਣਦੀ। ਅੱਛਾ, ਇਹਨੂੰ ਕਾਂਟਾ ਨਹੀਂ ਹੁੰਦਾ। ਇਹ ਭੇਡ ਬੱਕਰੀ ਫਲਾਵਰਿੰਗ ਜਿਹਨੂੰ ਅਸੀਂ ਪਹਾੜੀ ਕਿੱਕਰ ਕਹਿੰਦੇ ਆ। ਨਹੀਂ ਹੋਰ ਚੀਜ਼ ਆ। ਅੱਛਾ, ਹਾਂਜੀ, ਉਹਨੂੰ ਕਾਂਟਾ ਹੁੰਦਾ ਹੈ, ਇਹਨੂੰ ਕਾਂਟਾ ਨਹੀਂ ਹੁੰਦਾ ਹੈਗਾ। ਇਹ ਜਿਸ ਤਰ੍ਹਾਂ ਕਿ ਝਿੰਜਨ ਹੁੰਦਾ ਹੈ ਉਹ ਬਹੁਤ ਜ਼ਿਆਦਾ ਝਾੜੀਦਾਰ ਬਣਦਾ ਹੈਗਾ। ਬੱਕਰੀ ਵਾਲੇ ਬਹੁਤ ਪਸੰਦ ਕਰਦੇ ਨੇ, ਜਾਨੀ ਔਰ ਜਿਹੜਾ ਰਕਬੇ ਖਰਾਬ ਨੇ ਉੱਥੇ ਜ਼ਿਆਦਾ ਲਗਾਇਆ ਬੱਕਰੀ ਜਾਂਦਾ ਵਾਲੇ ਲਾਦ ਨੇ ਨੂੰ ਪੇਟ ਬੱਕਰੀ ਬਹੁਤ ਜ਼ਿਆਦਾ ਖਾਂਦੀ। ਠੀਕ ਹੈ ਜੀ, ਅੱਗੇ ਚਲੋ। ਅੱਗੇ ਅਮਰੂਦ ਦਾ ਵੀ ਆ ਗਿਆ ਜੀ। ਹੈ। ਇਹ ਸਰ ਅਮਰੂਦ ਦੀਆਂ 4 ਵੈਰਾਈਟੀਆਂ ਨੇ ਸਾਡੇ ਕੋਲ। ਇਹ 골ਡਨ ਹੈ ਜਨਾਬ, ਇਹ ਸੁਰਾਈ ਦਾ ਬੀਜ ਹੈ, ਇਹ 골ਡਨ ਅਮਰੂਦ ਦਾ ਬੀਜ ਹੈ। ਹਾਂਜੀ, ਤੇ ਬੜਾ ਮਿੱਠਾ ਔਰ ਅੱਛਾ ਬੀਜ ਹੁੰਦਾ ਹੈ ਵਾਲਾ। ਆਹ ਕਿਹੜਾ? ਇਹ 골ਡਨ ਤੇ ਇਹ ਸੁਰਾਈ ਹੈ। ਅੱਛਾ, ਆਹ ਸੁਰਾਈ ਆ 골ਡਨ। ਇਹ 골ਡਨ ਹੈ ਜੀ ਜਨਾਬ। ਇਸ ਤੋਂ ਅੱਗੇ ਜਨਾਬ ਹੈ ਕਿ ਨਿੰਮ ਬਹੁਤ ਬੜੀ 50 ਫੁੱਟ 60 ਫੁੱਟ 70 ਫੁੱਟ 100 ਫੁੱਟ ਤੱਕ ਲੰਬੀ ਜਾਂਦੀ ਹੈ। ਮਾਲਾਬਾਰ ਨਿੰਮ ਹੈਗੀ ਹੈ ਤੇ ਬੜੀ ਅੱਛੀ ਵੈਰਾਈਟੀ ਹੈਗੀ ਹੈ। ਇਹਦੀ ਲੋਕ ਜਿਹੜਾ ਨਾ ਜ਼ਿਆਦਾਤਰ ਜਿਨ੍ਹਾਂ ਨੇ ਫਰਨੀਚਰ ਵਗੈਰਾ ਬਣਾਉਣਾ ਹੁੰਦਾ ਹੈ, ਇਹਨੂੰ ਘੁਣ ਮੱਖੀ ਨਹੀਂ ਲੱਗਦਾ ਹੈਗਾ, ਖਰਾਬ ਲੱਕੜੀ ਦੀਮਕ ਨਹੀਂ ਲੱਗਦੀ ਹੈ। ਬੜੀ ਅੱਛੀ ਚੀਜ਼ ਹੈਗੀ ਹੈ। ਉਸ ਤੋਂ ਬਾਅਦ ਇਹ ਜਨਾਬ ਜੈਕੋਰੰਡਾ ਹੈਗਾ ਹੈ। ਇਹਦੀ ਫਲਾਵਰਿੰਗ ਜਨਾਬ ਲਈ ਇਹ ਬੜੀ ਨੀਲੇ ਰੰਗ ਦੇ ਫੁੱਲ ਆਉਂਦੇ ਨੇ ਇਹਨੂੰ ਤੇ ਬਹੁਤ ਬੜਾ ਦਰਖਤ ਬਣਦਾ ਹੈਗਾ। ਇਹ ਲੋਕ ਜਿਹੜਾ ਨਾ ਪਾਰਕਿੰਗ ਬਹੁਤ ਜ਼ਿਆਦਾ ਕਰਦੇ ਨੇ ਇਹਦੀ। ਹਾਂਜੀ ਸਰ, ਇਸ ਤੋਂ ਕਿ ਇਹ ਸੁਖਚੈਨ ਆ ਗਿਆ। ਸੁਖਚੈਨ ਦਾ ਬੀਜ ਸੀਡ ਆ ਗਿਆ ਜਨਾਬ। ਇਹ ਲੋਕ ਜਿਹੜਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਇਹਦਾ ਸਾਇਆ ਬੜਾ ਅੱਛਾ ਹੁੰਦਾ ਹੈਗਾ ਤੇ ਦਰਖਤ ਬੜਾ ਅੱਛਾ ਬਣਦਾ ਹੈਗਾ। ਇਸ ਤੋਂ ਕਿ ਜਨਾਬ ਇਹ ਬੇਰੀ ਆ ਗਈ, ਦੇਸੀ ਬੇਰੀ। ਹਾਂਜੀ, ਇਹ ਦੇਸੀ ਬੇਰੀ ਦਾ ਸੀਡ ਹੈ ਜਨਾਬ। ਤੇ ਇਹ ਜ਼ਿਮੀਦਾਰ ਜ਼ਰਾਤ ਬਹੁਤ ਜ਼ਿਆਦਾ ਕਸ਼ਟ ਕਰਦੇ ਨੇ ਇਹਨੂੰ। ਇਹਨਾਂ ਤੇ ਲੋਕ ਅੱਗੇ ਪੇਵੰਦ ਕਰਕੇ ਜਿਹੜੀ ਨਾ ਉਹ ਹਾਈਬ੍ਰਿਡ ਜਿਹੜੀਆਂ ਬੇਰੀਆਂ ਬਣਾਉਂਦੇ ਹੈਗੇ ਨੇ। ਸਫੋਰਾ ਆ ਗਿਆ। ਇਹ ਸਰ ਸਫੋਰੇ ਦਾ ਬੀਜ ਹੈਗਾ। ਇਹ ਬਹੁਤ ਬੜਾ ਦਰਖਤ ਬਣਦਾ ਹੈ। ਇਹਦੇ ਬੜੇ ਅੱਛੇ ਫੁੱਲ ਆਉਂਦੇ ਹੈਗੇ ਨੇ, ਫਲਾਵਰਿੰਗ। ਤੇ ਇਹ ਜਿਹੜਾ ਨਾ ਬਹੁਤ ਜ਼ਿਆਦਾ ਨਰਸੀਆਂ ਵਾਲੇ ਜ਼ਿਮੀਦਾਰ ਬਹੁਤ ਜ਼ਿਆਦਾ ਕਸ਼ਟ ਕਰ ਰਹੇ ਇਹਨੂੰ। ਇਸ ਰੰਗ ਦਾ ਬੀਜ ਸੀਡ ਹੁੰਦਾ। ਹਾਂਜੀ, ਇਸ ਤੋਂ ਕਿ ਜਨਾਬ ਇਹ ਟਕੋਮਾ ਸਟੈਂਡ ਦਾ ਸੀਡ ਹੈ। ਇਹਨੂੰ ਯੈਲੋ ਰੰਗ ਦੇ ਫੁੱਲ ਲੱਗਦੇ ਨੇ ਤੇ ਇਹ ਲੋਕ ਪਾਰਕਿੰਗ ਦੇ ਸੜਕਾਂ ਦੇ ਸਾਈਡਾਂ ਤੇ ਬਹੁਤ ਜ਼ਿਆਦਾ ਲਗਾਉਂਦੇ ਨੇ ਲੋਕ। ਹਾਂਜੀ, ਇਹ ਬੜਾ ਅੱਛਾ ਹੈਗਾ। ਆਹ ਕੀ? ਇਹ ਸਰ ਇਹ ਹੈਗਾ ਅੰਬਲ ਤਾਸ਼ ਦਾ ਸੀਡ। ਅੱਛਾ, ਹਾਂਜੀ, ਇਹ ਅੱਛਾ ਦਰਖਤ ਬਣਦਾ ਹੈ, ਸਾਇਦਾਰ ਦਰਖਤ ਬਣਦਾ ਹੈ। ਇਹਨੂੰ ਜਿਹੜਾ ਨਾ ਯੈਲੋ ਰੰਗ ਦੇ ਫੁੱਲ ਲੜੀਆਂ 'ਚ ਲੱਗਦੇ ਨੇ, ਬਹੁਤ ਲੰਬੇ ਨੇ। ਇਹ 2-3 ਫੁੱਟ ਲੰਬੀਆਂ ਲੜੀਆਂ ਲੱਗਦੀਆਂ ਨੇ ਜੀ। ਇਹ ਜਨਵਰੀ ਫਰਵਰੀ ਮਾਰਚ ਦੇ ਵਿੱਚ ਫਰਵਰੀ ਮਾਰਚ ਤੇ ਬਹੁਤ ਜ਼ਿਆਦਾ ਜਿਹੜਾ ਨਾ ਇਹਦੀ ਫਲਾਵਰਿੰਗ ਆਉਂਦੀ ਹੈ। ਠੀਕ ਹੈ। ਹਾਂਜੀ, ਇਸ ਤੋਂ ਕਿ ਜਨਾਬ ਇਹ ਸੀਡ ਪਾਰਕ ਸੋਨੀਆ ਆ ਗਿਆ। ਇਹ ਪਾਰਕਾਂ ਦੇ ਅੰਦਰ ਬਹੁਤ ਜ਼ਿਆਦਾ ਲਗਾਇਆ ਜਾਂਦਾ ਹੈ, ਸੜਕਾਂ ਦੇ ਸਾਈਡਾਂ ਤੇ ਲਗਾਇਆ ਜਾਂਦਾ ਹੈ। ਇਹਨੂੰ ਯੈਲੋ ਰੰਗ ਦਾ ਫੁੱਲ ਲੱਗਦਾ ਹੈ ਔਰ ਬੜਾ ਅੱਛਾ ਪੌਦਾ ਬਣਦਾ ਵਾ। ਠੀਕ ਹੈ ਜੀ। ਸ਼ਰੀਫਾ ਆ ਗਿਆ। ਇਸ ਤੋਂ ਬਾਅਦ ਸ਼ਰੀਫਾ ਆ ਗਿਆ ਜਨਾਬ। ਇਹ ਬੜੀ ਅੱਛੀ ਵੈਰਾਈਟੀ ਸ਼ਰੀਫੇ ਦੀ। ਇਹਨੂੰ ਜਨਾਬ ਇੱਕ ਫਲ ਲੱਗਦਾ ਹੈ, ਬੜਾ ਅੱਛਾ ਫਲ ਹੁੰਦਾ ਹੈ, ਜਿਸ ਦਾ ਮੇਰਾ ਮਤਲਬ ਜਿਹੜਾ ਨਾ ਲੋਕ ਜੂਸ ਵੀ ਬਣਾਉਂਦੇ ਨੇ, ਮਿਲਕ ਸ਼ੇਕ ਵੀ ਬਣਾਉਂਦੇ ਨੇ, ਵੈਸੇ ਵੀ ਖਾਂਦੇ ਨੇ। ਇਹ ਬੜਾ ਅੱਛਾ ਮਿੱਠਾ ਜਿਹੜਾ ਨਾ ਫਲ ਹੈਗਾ। ਹਾਂਜੀ, ਆਹ ਕਾਹਦਾ ਜੀ? ਇਹ ਆ ਗਿਆ ਮੂਨਸਰੀ ਦਾ ਜਨਾਬ। ਇਹ ਬੜਾ ਅੱਛਾ ਮੂਨਸਰੀ ਦਾ ਪੌਦਾ ਬਣਦਾ ਹੈ, ਸਾਏਦਾਰ। ਤੇ ਇਹ ਮੂਨਸਰੀ ਇਹਨੂੰ ਖਾਇਆ ਵੀ ਜਾਂਦਾ ਹੈ, ਹਿਕਮਤ 'ਚ ਵੀ ਕੰਮ ਆਉਂਦੀ ਹੈ। ਇਹ ਖੁਸ਼ਕ ਬਹੁਤ ਜ਼ਿਆਦਾ ਹੁੰਦੀ ਹੈ। ਖਾਣ ਵਾਸਤੇ ਜਿਹੜੀ ਵਾਲਾ ਸਾਥ ਜੀ ਜੀ। ਅੱਛਾ ਜੀ, ਇਦਾਂ ਅਸੀਂ ਕੱਲੇ ਗਿਣੀਏ ਤੇ ਬੜਾ ਟਾਈਮ ਲੱਗ ਜਾਣਾ ਜੀ, ਜੀ, ਜੀ। ਬਹੁਤ ਸਾਰੇ ਫਲਾਂ ਦੇ। ਆ ਹੁਣ ਮੁੰਡਾ ਉਧਰ ਖਲੋਤਾ ਜੀ, ਤੁਹਾਡਾ ਨਾਮ ਕੀ? ਸ਼ਰਾਫਤ ਅਲੀ। ਸ਼ਰਾਫਤ ਸਾਹਿਬ ਉਸ ਪਾਸੇ ਦਾ ਦੱਸਣਗੇ ਜੀ। ਦੱਸਿਓ ਉਸ ਪਾਸੇ ਕਿਹੜਾ ਇਹ ਸੁੱਕ ਚੈਨ ਦਾ ਸਰ ਵੀ ਫਲੀ ਦੇ ਵਿੱਚ ਪਿਆ। ਅੱਛਾ, ਸੁੱਖ ਚੈਨ ਦਾ। ਹਾਂਜੀ, ਸੁੱਕ ਚੈਨ ਦਾ ਜਿੰਨਾ ਕਿਸੇ ਨੂੰ ਮਨਾ ਨਾ ਮਿਲ ਜਾਏਗਾ। ਵਾਹ ਤੇ ਇਹ ਜਨਾਬ ਸਿੰਬਲ ਦਾ ਸੀਡ ਹੈ। ਹਾਂ, ਸਿੰਬਲ ਦਾ ਬੀਜ ਜਨਾਬ। ਸਿੰਬਲ ਦਾ। ਹਾਂਜੀ, ਇਹ ਜ਼ਿਮੀਦਾਰ ਬੜੇ ਕਸ਼ਟ ਕਰਦੇ ਅੱਗੇ ਵੀ ਸਾਰੇ ਬੀਜ ਸਾਰੇ ਭਾਜੇ ਦੀ ਵੀਡੀਓ ਬੜੀ ਲੰਮੀ ਹੋ ਜਾਏਗੀ। ਇਹ ਸਾਰੇ ਸੀਡ ਪਏ ਨੇ ਡਰਮੀਆਂ ਦੇ ਵਿੱਚ। ਅੱਗੇ ਆਲ ਸਟੂਨੀਆ ਦਾ ਵੀ ਆ ਗਿਆ ਜੀ। ਅੱਗੇ ਆ ਜਾਓ ਜੀ। ਅੱਛਾ, ਇਹ ਸਰ ਹੈਗਾ ਜੇ ਐਲ ਸਟੂਨੀਆ ਦਾ ਵੀ ਕੱਢਿਆ ਹੋਇਆ ਫਲੀ ਦੇ ਵਿੱਚੋਂ। ਹਾਂਜੀ, ਇਹ ਬਹੁਤ ਬੜਾ ਦਰਖਤ ਬਣਦਾ ਹੈਗਾ, ਸਾਇਦਾਰ ਪੌਦਾ ਬਣਦਾ। ਅੱਛਾ ਜੀ। ਹਾਂਜੀ, ਸਾਇਦਾਰ ਪੌਦਾ ਬਣਦਾ, ਬਹੁਤ ਬੜਾ ਦਰਖਤ। ਔਰ ਇਹ ਜਿੰਨੇ ਵੀ ਪੁਰਾਣੇ ਪਾਰਕਿੰਗ ਨੇ ਉਹਨਾਂ ਦੇ ਵਿੱਚ ਇਹ ਹੀ ਲਗਾਏ ਹੋਏ ਨੇ। ਅੱਛਾ ਜੀ, ਅੱਗੇ ਅੱਗੇ ਦਿਖਾਓ ਜੀ। ਬਾਕੀ ਸਰ ਪਾਮਾਂ ਦੀਆਂ ਵੈਰਾਈਟੀਆਂ ਵੀ ਪਈਆਂ ਨੇ। ਇਹ ਕਾਪਰਨੇਸ਼ੀਆ ਦਾ ਸਰ ਵੀ ਕਾਪਰਨੇਸ਼ੀਆ, ਬਲੈਕ ਕਾਪਰਨੇਸ਼ੀਆ। ਅੱਛਾ ਜੀ। ਅੱਗੇ ਆ ਗਿਆ ਜੀ ਸਰ ਚੈਨੀ ਗੋਲਾ। ਇਹ ਵੀ ਸੀਡ ਪਿਆ ਅਮਰੂਦ ਦਾ। ਹਾਂਜੀ, ਅਮਰੂਦ ਦੀ ਵੈਰਾਈਟੀ ਲੱਗਦਾ ਜੀ। ਹਾਂਜੀ। ਬਾਕੀ ਅੱਗੇ ਆ ਗਿਆ ਸਾਰਾ ਪਿਲਕਣ ਦਾ ਬੀਜ ਨਾਲ। ਪਿਲਖਣ ਦਾ। ਹਾਂਜੀ, ਪਿਲਕਣ ਦਾ ਬੀਜ। ਐਸਾ ਪੌਦਾ ਹੁੰਦਾ ਹੈ। ਲਓ ਜੀ, ਪਿਲਖਣ ਦਾ ਵੀ ਬੀਜ ਹੈਗਾ। ਪਿਲਕਣ ਦਾ ਬੀਜ ਜਨਾਬ। ਜਿਸ ਤਰ੍ਹਾਂ ਸਫੈਦੇ ਦਾ, ਬੋਰਡ ਦਾ, ਪਿਲਕਣ ਦਾ ਸਾਰੇ ਬੀਜ ਹੈਗੇ ਨੇ। ਹਾਂਜੀ, ਇਹ ਟਰਮੀਨਲ ਆ ਗਿਆ ਜੀ। ਇਹ ਸਟੈਪ ਲੈਂਦਾ ਹੈ, ਬਹੁਤ ਬੜਾ ਦਰਖਤ ਬਣਦਾ ਹੈ। ਇਹ ਟਰਮੀਨੇਲੀਆ ਦਾ ਬੀਜ ਹੈ। ਅੱਛਾ, ਹਾਂਜੀ, ਤੇ ਉਹ ਜਿਹੜਾ ਟਾਲੀ ਵਰਗਾ ਹੁੰਦਾ।
ਹਾਂਜੀ ਇਹ ਸਟੈਪ ਇੱਥੇ ਲਿਆ ਹਾਂ, ਫਿਰ ਇੱਥੇ ਹਾਂ, ਲਿਆ ਹਾਂ, ਫਿਰ ਬਹੁਤ ਇੱਥੇ ਸੋਹਣਾ ਲਿਆ। ਛਤਰੀ ਬਣਾਦਾ ਛਤਰੀ ਬਣਾਦਾ ਸਰ ਛਤਰੀ ਬਹੁਤ ਬਣਾ। ਬੜਾ ਪੌਦਾ ਬਣਦਾ ਸੋਹਣਾ ਪੌਦਾ ਹੁੰਦਾ। ਹਾਂਜੀ ਇਸੇ ਤਰ੍ਹਾਂ ਹੀ ਅੱਗੇ ਸਰ ਅੱਗੇ ਆ ਜਾਓ ਸਰ ਇਹ ਸਰ 2 4 5 ਵੈਰਾਈਟੀਆਂ ਵੀ ਅਮਰੂਦਾਂ ਦੀਆਂ ਪਈਆਂ ਨੇ ਅੱਛਾ ਕੋਈ ਇੱਕ ਦੜਾ ਉਹ ਪਰਲਾ ਸੁਰ ਪਿਆ ਹੈ ਹਾਂਜੀ ਇਹ ਸੁਰਖ ਹੈ। ਹਾਂਜੀ ਉਸ ਤੋਂ ਬਾਅਦ ਸਰ ਇਹ ਸਦਾ ਬਾਹਰ ਹੈ ਲੋ ਸਰ ਅਮਰੂਦ ਇਹ ਸਦਾ ਬਾਹਰ ਆ ਗਿਆ ਇਹ ਟਾਲੀ ਦਾ ਵੀ ਆ ਗਿਆ ਸਰ ਅਰਬਨ ਟਾਲੀ ਸੀਪੀਐਮ ਟਾਲੀ ਸੀਪੀਐਮ ਵੀ ਇਹਨੂੰ ਆਦੇ ਨੇ ਅਰਬਨ ਵੀ ਇਹਨੂੰ ਆਦੇ ਨੇ ਸੀਪੀਐਮ ਟਾਲੀ ਇਹਦਾ ਪਤਾ ਜਨਾਬ ਉੱਤੋਂ ਸੁਰਖ ਹੁੰਦਾ ਹੈ ਥੱਲੋਂ ਸਬਜ਼ ਹੁੰਦਾ ਦੋ ਰੰਗ ਕਲਰ ਇੱਕ ਪੱਤੇ ਦਾ ਦੋ ਕਲਰ ਹੁੰਦੇ ਨੇ ਔਰ ਬੜਾ ਸਾਇਦਾਰ ਹੈ ਲੱਕੜੀ ਬੜੀ ਅੱਛੀ ਖੂਬਸੂਰਤ ਬਣਦੀ ਹੈ ਵਾਹ ਆ ਖੱਜੀ ਪਈ। ਹਾਂਜੀ ਇਹ ਖਜੂਰ ਹੈ ਇਹ ਸੀਡ ਖਜੂਰ ਹੈ ਇਹ ਖਜੂਰ ਦਾ ਸੀਡ ਹੈ ਠੀਕ ਹਾਂਜੀ ਇਹ ਸੀਡ ਹੈ ਆ ਲੋ ਜੀ ਇੱਧਰ ਇਹ ਸਰ ਇਹ ਫਰੋਮ ਮੋਰਿੰਗਾ ਦਾ ਹਾਂਜੀ ਇਹ ਮੁਰਿੰਗਾ ਆ ਗਿਆ ਸੋਹਣਾ ਜਿਹਾ ਜਿਹਦੀ ਮੂਲੀ ਲੋਕ ਪਾਉਂਦੇ ਨੇ ਚਾਰ ਪਾਉਂਦੇ ਨੇ ਹਾਂ ਸਵਾਂਜਣਾ। ਹਾਂਜੀ ਸੋਜਣਾ ਇਹਦਾ ਐਲ ਵੀ ਨਿਕਲਦਾ ਹੈ ਜਿਹੜਾ ਤੁਹਾਡੇ ਜਿਹੜਾ ਮੁਖਤਲਿਫ ਬਿਮਾਰੀਆਂ ਵਾਸਤੇ ਬੜਾ ਅੱਛੀ ਚੀਜ਼ ਹੈਗੀ ਹੈ ਇਹਦੀ ਮੂਲੀ ਦਾ ਚਾਰ ਪਾਇਆ ਜਾਂਦਾ ਹੈ ਇਹ ਅਰਜਨ ਦੇ ਹੱਥ ਫਾਰਮਿੰਗ ਜਿਹੜੇ ਨਾ ਜਾਨਵਰਾਂ ਵਾਸਤੇ ਬੜਾ ਅੱਛਾ ਹੈ ਜਾਨਵਰਾਂ ਵਾਸਤੇ ਬੜਾ ਕਾਸ਼ਤਕਾਰੀ ਕੀਤੀ ਜਾਂਦੀ ਥੱਲੇ ਮੂਲੀ ਪੈਂਦੀ ਹੈ ਇੱਧਰ ਦਿਖਾਓ ਜੀ, ਆਹ ਦੱਸੋ ਕੀ ਹੈ? ਹਾਂਜੀ ਇਹ ਬਕੈਨ ਹੈ ਜਨਾਬ ਸੀਡ ਬਕੈਨ ਦਾ ਹੈ ਜਿਹੜਾ ਲੋਕ ਆ ਗੁੰਮੀ। ਸਾਏ ਵਾਲੀ ਜੀ ਗੁੰਮੀ ਜੀ ਸਾਇਦਾਰ ਹਾਂਜੀ ਹਾਂਜੀ ਲਓ ਸਰ ਇਹ ਚੈੱਕ ਕਰੋ ਇਹ ਕੀ ਇਹ ਕਾਸੀਆ ਗਲਾਕਾ ਜੀ ਕਾਸੀਆ ਗਲਾਕਾ ਜਨਾਬ ਪੀਲੇ ਰੰਗ ਦਾ ਇਹਦੀ ਫੁੱਲ ਫਲਾਵਰਿੰਗ ਹੁੰਦੀ ਹੈ ਤੇ ਮੌਸਮ ਗਰਮਾ ਦੇ ਵਿੱਚ ਤੇ ਇਹ ਬੜਾ ਅੱਛਾ ਜਿਹੜਾ ਨਾ ਇਹ ਪੌਦਾ ਲੋਕ ਪਾਰਕਾਂ 'ਚ ਵੀ ਲਗਾਇਆ ਜਾਂਦਾ ਹੈ ਆ ਕੀ ਪਏ ਜੀ ਇੱਧਰ? ਹਾਂਜੀ ਆ ਕੀ ਹੈ, ਬਦਾਮ? ਨਹੀਂ ਜੀ ਇੱਕ ਹੈਗਾ ਦੂਜਾ ਆਪਣਾ ਆੜੂ ਦਾ ਵੀ ਹੈ ਅੱਛਾ ਆੜੂ ਦਾ ਆੜੂ ਦਾ ਬੀਜ ਹੈ ਇਹ ਕਾਲੀ ਮਿਰਚ ਦਾ ਵੀ ਜ਼ਿਮੀਦਾਰ ਬਹੁਤ ਜ਼ਿਆਦਾ ਆੜੂ ਲਗਾਉਂਦੇ ਨੇ ਉਹ ਇਹ ਸੀਡ ਹੈਗਾ ਨਹੀਂ ਇਹ ਕਿਹੜਾ ਗਿਣਿਆ ਜਾਊਗਾ ਆੜੂ ਦਾ ਵੀ? ਇਹ ਦੇਸੀ ਚ ਆਏਗਾ ਅੱਛਾ ਦੇਸੀ ਚਾਊ। ਹਾਂਜੀ ਇਹ ਸਰ ਬੰਬੂ ਫੜਿਆ ਇਹ ਬੰਬੂ ਫੜਿਆ ਇਹ ਬੰਬੂ ਇਹਦੇ ਚ ਪਾ ਲਓ ਇਹ ਦੇਸੀ ਟਾਲੀ ਦਾ ਪੀਸ ਲਓ ਸਰ ਅੱਛਾ ਵਾਹ 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 ਦੇਸੀ ਦੇਸੀ ਟਾਲੀ। ਟਾਲੀ ਆ ਗਈ ਜਿਹੜੇ ਜ਼ਿਮੀਦਾਰ ਰਾਤ ਲਗਾਉਂਦੇ ਨੇ ਇਹ ਜਿੰਨਾ ਕਿਸੇ ਨੂੰ ਦੇਖੋ ਚਾਹੀਦਾ ਜੀ, ਹੋਵੇ ਇਹ ਆ ਜਿਹੜੀ ਇਹਦੀ ਹੁੰਦੀ ਹੈ ਨਾ ਆ ਫਲੀ, ਹਾਂਜੀ, ਇਹਦੇ ਵਿੱਚ ਵੀ ਹੈ। ਆ ਫੜੋ ਜੀ, ਇੱਕ ਮਿੰਟ ਬੰਬੂ ਫੜੋ ਜੀ। ਠੀਕ ਹੈ ਇਹਦੇ ਵਿੱਚ ਇਹ ਵੀ ਸੀਡ ਹੈ। ਇਹ ਗਰੀ ਨਾ ਤੇ ਤੁਸੀਂ ਉਹ ਫਲੀਆਂ ਹੀ ਰੱਖੀਆਂ ਸੰਭਾਲ ਕੇ। ਹਾਂਜੀ ਹਾਂਜੀ ਇਹਦੇ ਵਿੱਚ ਮਹਫੂਜ਼ ਰਹਿੰਦਾ ਵੀ ਵਿੱਚੋਂ ਕੱਢਿਆ ਵੀ ਖਰਾਬ ਹੋ ਜਾਏਗਾ ਐਸੀ ਤਰ੍ਹਾਂ ਨਹੀਂ ਹੁੰਦਾ ਵਿੱਚੋਂ ਵੀ ਨਹੀਂ ਨਿਕਲਦਾ ਇਸ ਤਰ੍ਹਾਂ ਹੀ ਹੈ ਜੋ ਛੱਟਾ ਇਹਦਾ ਛੱਟਾ ਦਿੰਦੇ ਨੇ ਜ਼ਿਮੀਦਾਰ ਅੱਛਾ ਇਸੇ ਤਰ੍ਹਾਂ ਹੀ ਕਾਸ਼ਤ ਹੋ ਜਾਏਗਾ। ਇਦਾਂ ਹੀ ਸੁੱਟ ਲੈਣਾ ਹਾਂਜੀ ਹਾਂਜੀ ਟਾਲੀ ਦਾ। ਹਾਂਜੀ ਬਾਕੀ ਵੀ ਆ ਸਾਰੇ ਇਧਰ ਵੀ ਪੈ ਨੇ ਇਹ ਦਰਖਤਾਂ ਦੇ ਵਿੱਚ ਫਲਾਈ ਦਾ ਬੀਜ ਆ ਗਿਆ ਫਲਾਈ ਦੇ ਇਹ ਫਲਾਈ ਨਹੀਂ ਇੱਕ ਮਿੰਟ ਇੱਧਰ ਤੁਸੀਂ ਇੱਕ ਗੱਲ ਕੀਤੀ ਸੀ, ਇੱਧਰ ਆ ਬੀਜ ਦਾ ਦੱਸਿਓ ਤੁਸੀਂ ਜਦੋਂ ਕਾਲੀ ਕਿਹਾ ਨਾ- ਮਿਰਚ। ਨਹੀਂ ਕਾਲੀ ਮਿਰਚ ਦੀ ਇਹ ਦੱਸੋ ਵੀ ਇਹ ਰੋਖਾ ਕਿ ਵੇਲ ਆ? ਨਹੀਂ ਇਹ ਬੇਲ ਵਾਲੀ ਦਰਖਤ ਵਾਲਾ ਹੈ ਇਹ ਦਰਖਤ ਹੈ ਸਾਰਾ ਇਹ ਦਰਖਤ ਜਿਹਦੀ ਆਪਾਂ ਮਸਵਾਕ ਕਰਨੇ ਆ ਸਰ ਹਾਂ ਫਿਰ ਮਸਵਾਕ ਵਾਸਤੇ ਆ ਕਾਲੀ ਮਿਰਚ ਤਾਂ ਨਹੀਂ ਇਹਦੇ ਹੈ। ਹਾਂਜੀ ਪੂਰਾ ਹੋਏਗਾ ਇਹ ਜ਼ਾਕਾ ਪੂਰਾ ਹੋਵੇਗਾ ਤੇ ਲੇਕਿਨ ਇਹ ਦਰਖਤ ਹੀ- ਉਹ ਬੇਲ ਹੁੰਦੀ ਹੈ ਉਹ ਬੇਲ ਹੁੰਦੀ ਸਰ ਇਹ ਦਰਖਤ ਬਣੇਗਾ ਅੱਛਾ ਅਸਲ ਜਿਹਦੀ ਆਪਾਂ ਮਸਵਾਕ ਕਰਨਾ ਜਨਾਬ ਫਲਾਈ ਦਾ ਦਰਖਤ ਹੈ ਅੱਛਾ ਫਲਾਈ। ਫਲਾਈ ਇਹ ਜੋ ਲੋਕ ਜਿਹੜਾ ਨਾ ਫਲਾਈ ਦਾ ਮਸਵਾਕ ਵੀ ਬੜੀ ਬਣਦੀ ਆ ਤੇ ਦੂਸਰਾ ਇਹਦਾ ਜਿਹੜਾ ਨਾ ਇਹਦੇ ਆਪ ਦੇਖਿਆ ਕਈਆਂ ਇਲਾਕੇ ਦੇ ਵਿੱਚ ਸ਼ਹਿਦ ਦੀ ਮੱਖੀ ਦਾ ਫਲਾਈ ਦਾ ਜਿਹੜਾ ਬਹੁਤ ਜ਼ਿਆਦਾ ਅੱਛਾ ਜ਼ਾਇਕਾ ਹੁੰਦਾ ਸ਼ਹਿਦ ਬਣਾਉਂਦੇ ਰਹਿੰਦਾ ਵਾਹ 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 ਆ ਕੀ ਪਿਆ? ਲਓ ਇਹ ਕੋਈ ਲਓ ਨਾਮ ਦਾ ਬੀਜ ਹੈ ਇਹ ਦਰਖਤਾਂ ਦੀਆਂ ਗੋਲੀਆਂ ਵੀ ਆ ਜਾ ਸਾਰਾ ਵੀ ਚੈੱਕ ਕਰੋ ਆ ਲਓ ਇਹ ਕੇਸੀ ਦਾ ਬੀਜ ਹੈ ਇਹ ਸ਼ਰੀਰ ਦਾ ਪੌਦਾ ਬਣਦਾ ਹੈ ਇਹਦੀ ਫਲਾਵਰਿੰਗ ਬਹੁਤ ਖੂਬਸੂਰਤ ਆਉਂਦੀ ਹੈ ਗਰਮੀ ਦੇ ਦੌਰਾਨ ਅੱਛਾ ਹਾਂਜੀ ਮੌਸਮ ਗਰਮਾ ਦੇ ਵਿੱਚ ਤੇ ਇਹਦਾ ਸੀਡ 100% ਜਰਮੀਨੇਸ਼ਨ ਕਰਦਾ ਹੈਗਾ ਤੇ ਸਭ ਫਲਾਵਰਿੰਗ ਜਿਹੜੀ ਨਾ ਇਹ ਬਹੁਤ ਬੜੀ ਖੂਬਸੂਰਤ ਆਉਂਦੀ ਹੈ ਇਹਦੇ ਤੇ ਬਹੁਤ ਅੱਛਾ ਰੁੱਖਾਂ ਦੇ ਵਿੱਚ ਕੋਈ ਰਹਿ ਗਿਆ ਜਿਹੜਾ ਆਪਾਂ ਦਿਖਾਇਆ ਨਾ ਹੋਵੇ ਜੇ? ਜੀ ਇਹ ਪਿਆ ਆ ਇਹ ਕੀ? ਇਹ ਜਨਾਬ ਤਬੂਬੀ ਹੈ ਇਹ ਦਰਖਤ ਬੜਾ ਅੱਛਾ ਬਣਦਾ ਵਾ ਤਬੂਬੀ ਦਾ ਤੇ ਹਾਂਜੀ ਇਹ ਪਿੰਕ ਰੰਗ ਦੇ ਫੁੱਲ ਕੱਢਦਾ ਵਾ ਤੇ ਬੜਾ ਖੂਬਸੂਰਤ ਪੌਦਾ ਬਣਦਾ ਅਸਗਰ ਸਾਹਿਬ ਦੀ ਨਾ ਜੀ ਇੱਥੇ ਹੱਟੀ ਆ ਪੱਤੋਕੀ ਦੇ ਵਿੱਚ, ਤੇ ਇਹਨਾਂ ਨੇ ਕਹਿ ਲਓ ਵੀ ਪੌਦਿਆਂ ਦੇ ਹਿਸਾਬ ਦੇ ਵਰਤਾਰਾ ਰੱਖਿਆ ਹੈ। ਜਿਹੜੀ ਸ਼ਾਇ ਇਹਨਾਂ ਦੇ ਹੈ ਨਾ ਬੂਟੇ ਲਾਉਣ ਵਾਸਤੇ ਰੰਬਾ ਗੰਧਾਲਾ ਖੁਰਪਾ ਇਦਾਂ ਦੀ ਉਹ ਵੀ ਸਾਨੂੰ Grow ਦਿਖਾ ਦਿਓ ਭਾਵੇਂ, ਹਾਂਜੀ ਹਾਂਜੀ ਉਹ ਵੀ ਅਸੀਂ ਤੁਹਾਨੂੰ ਵਿਖਾਣੇ। ਗਰੋ ਬੈਗ ਸਰ ਇਹ ਪੋਲੀਥੀਨ ਬੈਗ ਇਹ ਹਜੇ ਤੁਹਾਨੂੰ ਅਸੀਂ ਅੱਧੇ ਵੀ ਬੀ ਨਹੀਂ ਵਿਖਾਏ, ਨਹੀਂ ਸੀਡ ਦਿਖਾਇਆ ਅੱਧੇ ਪਿੱਛੇ ਦਿਖਾਏ ਆ। ਬਹੁਤ ਸਾਰੇ ਬੀ ਹਜੇ ਪਏ ਆ ਜਿਹੜੇ ਰੁੱਖਾਂ ਦੇ ਪੌਦਿਆਂ ਦੇ ਫੁੱਲਾਂ ਵਾਲੇ ਫਲਾਂ ਵਾਲੇ ਬਹੁਤ ਸਾਰੇ ਬੀ ਇਹਨਾਂ ਕੋਲ ਪਏ ਆ। ਹਾਂਜੀ ਹਾਂਜੀ ਤੇ ਉਹ ਦੱਸ ਰਹੇ ਆ ਵੀ ਆ ਛਾਪਰ ਆ ਜਿਨ੍ਹਾਂ ਦੇ ਵਿੱਚ ਉਹ ਲਾਉਂਦੇ ਹੈ। ਜੀ ਸਰ ਜੀ ਚਲੋ ਸਾਨੂੰ ਉਹ ਵੀ ਨਿਗਾਹ ਮਰਾ ਦਿਓ ਜੀ, ਆ ਜਾਓ ਜੀ ਬਟਨ ਦਬ ਲਓ। ਅਸਗਰ ਸਾਹਿਬ ਆ ਕਦਾ ਵੀ ਹੈ ਜੀ? ਇਹ ਜਨਾਬ ਫਾਲਸੇ ਦਾ ਸੀਡ ਹੈ ਇਹ ਫਾਲਸਾ ਜਿਹੜਾ ਨਾ ਇਹ 2 ਮਾਹ ਫਾਲਸਾ ਚੱਲਦਾ ਹੈ ਤੇ ਗਰਮੀ ਦੇ ਟਾਈਮ ਦੇ ਅੰਦਰ ਬੜਾ ਇਹਦਾ ਸ਼ਰਬਤ ਬਣਾਇਆ ਜਾਂਦਾ ਹੈ ਲੋਕ ਖਾਂਦੇ ਨੇ ਇਹਨੂੰ ਤੇ ਬੜੀ ਅੱਛੀ ਚੀਜ਼ ਹੈਗੀ ਹੈ ਇਹਦਾ ਜਨਾਬ ਸੀਡ ਸਾਡੇ ਕੋਲ ਮਿਲ ਜਾਏਗਾ ਵਾਹ ਇਹ ਤਾਜ਼ਾ ਫਰੈਸ਼ ਵੀ ਸੀਡ ਹੈ ਠੀਕ। ਹਾਂਜੀ ਇਹ ਜਨਾਬ ਕੜੀ ਪੱਤੇ ਦਾ ਸੀਡ ਹੈ ਇਹ ਆਪਣੇ ਮਸਾਲਾ ਜਾਤ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਹ ਬੜੀ ਅੱਛੀ ਵੈਰਾਈਟੀ ਹੈਗੀ ਹੈ ਜਦੋਂ ਕੜੀ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਹਜੇ ਹਰਾ ਜੀ? ਹਾਂਜੀ ਇਹ ਤਾਜ਼ਾ ਫਰੈਸ਼ ਹੀ ਆਇਆ ਹੈ ਐਵੇਂ ਤਿਆਰ ਹੋ ਗਿਆ ਬਲੈਕ ਵਿੱਚ ਹੋ ਗਿਆ ਤਾਜ਼ਾ ਇਹ ਕਿਰਨਾ ਸ਼ੁਰੂ ਹੋ ਗਿਆ ਜਾਨੀ ਕਿ ਤਿਆਰ ਹੋ ਗਿਆ। ਇਹ ਸੀਡ ਇਸ ਮਾਹ ਦੇ ਵਿੱਚ ਲਗਾਇਆ ਜਾਂਦਾ ਹੈ ਇਨਸ਼ਾਅੱਲਾ ਜਰਮੀਨੇਸ਼ਨ 100% ਦੀ ਆਏਗੀ। ਅੱਛਾ ਤੇ ਆ ਦਿਖਾਓ ਜੀ ਇੱਧਰ ਆ ਦੱਸੋ। ਹਾਂਜੀ ਇਹ ਆਪਣੇ ਜ਼ਿਮੀਂਦਾਰਾਂ ਵਾਸਤੇ ਨਰਸੀ ਵਾਸਤੇ ਬਹੁਤ ਅੱਛੀਆਂ ਔਜ਼ਾਰ ਹੈਗੇ ਨੇ ਜਿੰਦੇ 'ਚ ਪਹਿਲੇ ਸਭ ਤੋਂ ਰੰਬੀ ਰੰਬਾ ਆ ਗਿਆ
ਇਹ ਰੰਬੀ ਤੇ ਰੰਬਾ ਦੋਨੋਂ ਚੀਜ਼ਾਂ ਆ ਗਈਆਂ। ਤੇ ਇਸ ਤੋਂ ਬਾਅਦ ਜਨਾਬ ਇਹ ਕੰਧਾਲਾ ਆ ਗਿਆ। ਇਹਨੂੰ ਲੋਕ ਮੁਖਤਲਿਫ ਜ਼ਬਾਨਾਂ ਜਿਵੇਂ ਕੋਈ ਚੂਹਾ ਰੰਬਾ ਵੀ ਕਹਿੰਦੇ ਨੇ, ਕੋਈ ਖਰਤਣਾ ਵੀ ਕਹਿੰਦੇ ਨੇ, ਕੋਈ ਕੰਧਾਲਾ ਵੀ ਕਹਿੰਦੇ ਨੇ। ਇਹ ਪੌਦੇ ਲਾਉਣ ਵਾਸਤੇ, ਟੋਏ ਕੱਢਣ ਵਾਸਤੇ ਤੇ ਪੱਟਣ ਵਾਸਤੇ। ਇਸ ਤੋਂ ਬਾਅਦ ਅੱਗੇ ਬਾਲ ਕਟਰ ਆ ਗਏ ਨੇ ਮੁਖਤਲਿਫ ਕਿਸਮਾਂ ਦੇ। ਦੇਸੀ ਵੀ ਨੇ, ਇਹਦੇ ਵਿੱਚ ਚਾਈਨਾ ਦੇ ਵੀ ਨੇ, ਇੰਪੋਰਟਡ ਵੀ ਨੇ। ਤੇ ਇਹ ਜਨਾਬ ਬਾਲ ਕਟਰ ਨੇ ਜਿਹੜੇ ਕਿ ਇਹ ਬੜੇ ਪੌਦੇ ਕਟਾਈ ਕਰਨ ਵਾਸਤੇ। ਤੇ ਇਸ ਤੋਂ ਬਾਅਦ ਅੱਗੇ ਉਹ ਛੋਟੇ ਕਟਰ ਆ ਗਏ ਜਨਾਬ, ਹੱਥ ਵਾਲੀ ਕਲਮਾ ਕੱਟਣ ਵਾਸਤੇ। ਕੈਂਚੀਆਂ ਛੋਟੀਆਂ ਆ ਗਈਆਂ ਵਾਲੀਆਂ। ਅੱਛਾ ਜੀ, ਅਸੀਂ ਪਹੁੰਚ ਗਏ ਹਾਂ ਸ਼ਰਾਫਤ ਸਾਹਿਬ ਕੋ। ਸ਼ਰਾਫਤ ਸਾਹਿਬ ਨੂੰ ਗੱਲ ਜਿਹੜੀ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਨਾ, ਪਹਿਲਾਂ ਤਾਂ ਮੈਂ ਉਹ ਪੁੱਛੂੰਗਾ ਵੀ ਇਸ ਦੌਰ ਦੇ ਵਿੱਚ ਵੀ ਜਿਵੇਂ ਉਹ ਕਹਿੰਦੇ ਆ ਨਾ ਵੀ ਅੰਨਿਆਂ ਦੇ ਸ਼ਹਿਰ 'ਚ ਸ਼ੀਸ਼ੇ ਵੇਚਣੇ, ਵੀ ਤੁਸੀਂ ਇਸ ਦੌਰ ਦੇ ਵਿੱਚ ਦੇਸੀ ਵੀ, ਪੁਰਾਣੇ ਵੀ ਔਰ ਰੁੱਖਾਂ ਦੇ ਵੀ ਲਏ ਕਿੱਥੋਂ ਆ ਜੀ? ਜਿਹੜੇ ਰੁੱਖ ਦੇਖਣ ਨੂੰ ਨਹੀਂ ਲੱਭਦੇ ਉਹਨਾਂ ਦੇ ਥੈਲੇ ਭਰ ਕੇ ਬੈਠੇ ਆ ਬੀਆਂ ਦੇ ਤੁਸੀਂ। ਜੀ ਸਾਹਿਬ ਜੀ, ਇਹ ਸਾਰਾ ਅਸੀਂ ਨਾ ਮਾਲੀਆਂ ਦੀ ਡਿਊਟੀ ਲਾਈ ਹੈ। ਜਿਹੜੇ ਮਾਲੀ ਸਾਹਿਬ ਨੂੰ ਨਾ ਜਿੱਥੋਂ ਦੀ ਆਈਟਮ ਹੁੰਦੀ ਹੈ, ਕੋਈ ਕਰਾਚੀ ਦੀ ਆਈਟਮ ਹੈ, ਕੋਈ ਇਸਲਾਮਾਬਾਦ ਦੀ ਆਈਟਮ ਹੈ, ਕੋਈ ਲਾਹੌਰ ਦੀ ਆਈਟਮ ਹੈ, ਇਹ ਮਾਲੀ ਜਿਹੜੇ ਸਾਨੂੰ ਇਕੱਠਾ ਕਰਕੇ ਲਿਆ ਕੇ ਦਿੰਦੇ ਨੇ ਇਹ ਵੀ ਸੀਡ ਸਾਰਾ। ਹਾਂਜੀ, ਤੇ ਬਾਕੀ ਜਿਹੜਾ ਆਪਣੇ ਹੈ ਨਸੂੜਾ, ਟਾਲੀ, ਕਿੱਕਰ, ਇਹ ਇੱਥੋਂ? ਹਾਂਜੀ, ਨਹੀਂ ਸਾਰੇ ਕੋਈ ਜਿੱਥੋਂ ਦੀ ਆਈਟਮ ਹੁੰਦੀ ਹੈ। ਜ਼ਿਆਦਾਤਰ ਜਿਹੜੀ ਜਗ੍ਹਾ ਤੇ ਪਾਏ ਜਾਂਦੇ ਨੇ ਨਾ, ਲੱਗੇ ਹੁੰਦੇ ਨੇ, ਬਾਗ ਹੁੰਦਾ ਜਾਂ ਮਸਲਨ ਜ਼ਿਆਦਾਤਰ ਲਾਉਂਦੇ ਨੇ ਜੋ ਮਸਲਨ ਕੋਈ ਵੀ ਜ਼ਿਮੀਦਾਰ ਲਾਉਂਦੇ ਨੇ, ਇਹ ਮਾਲੀ ਉੱਥੋਂ ਜਿਹੜਾ ਇਹਨੂੰ ਇਕੱਠਾ ਕਰ ਲੈਂਦੇ ਨੇ। ਹਰ ਕਿਸੇ ਨੂੰ ਆਪਦਾ ਫਨ ਹੁੰਦਾ, ਤਰੀਕਾਕਾਰ ਹੁੰਦਾ ਕੰਮ ਕਰਨ ਦਾ। ਜਿਵੇਂ ਆਪਾਂ ਜਾਮ ਨੂੰ ਇਕੱਠਾ ਕਰਦੇ ਨਾ, ਥੱਲੇ ਵਿਛਾ ਲੈਂਦੇ ਹਾਂ ਪੱਲੀ, ਇਸੇ ਤਰੀਕੇ ਨਾਲ ਟਾਹਲੀ ਦਾ ਬੀਜ ਥੱਲੇ ਵਿਛਾ ਲੈਂਦੇ ਨੇ, ਉਹਨੂੰ ਝਾੜ ਲੈਂਦੇ ਨੇ। ਇਹ ਗੱਲ ਮੇਰੇ ਦਿਲ ਨਹੀਂ ਲੱਗੀ, ਕਿਉਂਕਿ ਬਾਗ ਸਾਡੇ ਵਾਲੇ ਪਾਸੇ ਵੀ ਆ, ਮਾਲੀ ਸਾਡੇ ਵਾਲੇ ਪਾਸੇ ਵੀ ਆ, ਟਾਲੀਆਂ ਸਾਡੇ ਵਾਲੇ ਪਾਸੇ ਵੀ ਆ। ਇੰਨੀ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਨੂੰ ਟਾਲੀ ਦਾ ਬੀਜ ਚੁਗਦਿਆਂ ਨਹੀਂ ਵੇਖਿਆ, ਹੇਠਾਂ ਪੱਲਾ ਵਿਛਾ ਕੇ। ਸਾਡੇ ਹੁਣ ਜਾਮਣਾ ਖਲੋਤੀਆਂ, ਅੱਜ ਤੱਕ ਕੋਈ ਬੀ ਲੈਣ ਨਹੀਂ ਆਇਆ ਵੀ ਸਾਨੂੰ ਜਾਮਣਾ ਇਕੱਠੀਆਂ ਕਰ ਦਿਓ। ਨਸੂੜੇ ਖਲੋਤਿਆਂ ਕੋਈ ਬੀ ਇਕੱਠਾ ਕਰਦਾ ਨਹੀਂ ਵੇਖਿਆ। ਇਹ ਵੱਖਰੀ ਦੁਨੀਆ ਜੀ, ਇਹ ਤਾਂ ਕੋਈ ਖਸੂਸੀ ਤੁਹਾਡੇ ਹਾਂਜੀ। ਨਹੀਂ ਸਰ, ਅਸੀਂ ਡਿਊਟੀ ਲਾਈ ਬੰਦਿਆਂ ਮਾਲੀਆਂ ਦੀ ਵੀ ਸਾਨੂੰ ਤੁਸੀਂ ਇਹ ਪੈਸੇ ਉਹਨਾਂ ਨੂੰ ਐਡਵਾਂਸ ਦੇਈਦੇ ਨੇ ਵੀ ਸਾਨੂੰ ਇਹ ਚੀਜ਼ ਇਕੱਠੀ ਕਰਕੇ ਦਿਓ। ਜਦੋਂ ਅਸੀਂ ਉਹਨਾਂ ਨੂੰ ਪੈਸੇ ਦਿੰਦੇ ਆ, ਫਿਰ ਉਹ ਸਾਨੂੰ ਕੋਸ਼ਿਸ਼ ਕਰਕੇ ਇਕੱਠੀ ਕਰਕੇ ਦਿੰਦੇ ਨੇ। ਹੁਣ ਦੇਖੋ ਨਾ, ਇੱਕ ਦੋ ਛਾਵਾਂ ਦਾ ਬਰੀਕ ਬੀਜ ਹੈ, ਸਫੈਦੇ ਦਾ ਬੀਜ। ਹਾਂਜੀ ਹਾਂਜੀ, ਸਫੈਦੇ ਦਾ ਬੀਜ ਹੈ ਜੀ, ਇਦਾਂ ਬਰੀਕ। ਅੱਲਾਹ ਪਾਕ ਨੇ ਕਈਆਂ ਦੀ ਰੋਜ਼ੀ ਟੋਰੀ ਜੀ। ਮਾਲੀਆਂ ਦੇ ਅਸੀਂ ਉਹਨਾਂ ਨੂੰ ਪੈਸੇ ਦਿੰਦੇ ਆ, ਅੱਗੋਂ ਮਿਹਨਤ ਕਰਦੇ ਨੇ, ਸਾਨੂੰ ਵੀ ਇਕੱਠੇ ਕਰਕੇ ਲਿਆ ਕੇ ਦਿੰਦੇ ਨੇ ਸਰ। ਅੱਛਾ, ਖਸੂਸੀ ਇਹਨਾਂ ਦੀ ਟੀਮ ਆ ਜੀ ਜਿਹੜੀ ਜਾ ਕੇ, ਹੁਣ ਜਿਵੇਂ ਸਫੈਦੇ ਦਾ ਬੀਜ ਉਹ ਕਿੱਥੋਂ ਨਿਕਲਦਾ ਜੀ? ਸਫੈਦੇ ਦਾ ਬੀਜ ਸਰ, ਇਹ ਜਦੋਂ ਵੀ ਕੋਈ ਹਨੇਰਾ ਆ ਜਾਏ ਨਾ, ਤੇ ਉਹ ਟਾਨ ਹੁੰਦੇ ਨੇ, ਉਹ ਥੱਲੇ ਡਿੱਗ ਪੈਂਦੇ ਨੇ। ਫਿਰ ਉਹ ਲੋਕ ਇਕੱਠਾ ਕਰਕੇ ਘਰ ਲੈ ਆਉਂਦੇ ਨੇ, ਉਹਨੂੰ ਧੁੱਪੇ ਛੱਡਦੇ ਨੇ, ਤੇ ਉਹਦਾ ਬੀਜ ਨਿਕਲ ਜਾਂਦਾ ਵਿੱਚ। ਛੱਤ ਤੇ ਛੱਡਦੇ ਨੇ ਧੁੱਪੇ, 2 ਘੰਟੇ ਸੱਟਿਆ, ਉਹਨੂੰ ਹਿਲਾ ਦੇਣ, ਜਦੋਂ ਬੀਜ ਥੱਲੇ ਨਿਕਲ ਜਾਂਦਾ ਤੇ ਬਾਕੀ ਟਾਹਣੀ ਚੁੱਕ ਕੇ ਪਰਾਂ ਛੱਡ ਦਿੰਦੇ, ਉਹਦਾ ਵਿੱਚੋਂ ਸੀਡ ਨਿਕਲ ਜਾਂਦਾ। ਜਦੋਂ ਧੁੱਪੇ ਛੱਡਦੇ ਨਾ ਸਰ, ਇਹਦਾ ਮੂੰਹ ਖੁੱਲ ਜਾਂਦਾ ਧੁੱਪ ਨਾਲ। ਉਹ ਇਦਾਂ ਤਸਬੀਹ ਦੇ ਦਾਣਿਆਂ ਤਰ੍ਹਾਂ ਤਾਂ ਹੁੰਦਾ ਜੀ ਉਹ ਦਾਣਾ ਸਫੈਦੇ ਦਾ। ਉਹ ਇੱਕ ਦਾਣੇ 'ਚੋਂ ਖਬਰੇ ਕਿੰਨੇ ਬੀ ਹੁੰਦੇ। ਹਾਂਜੀ, ਅੱਲਾਹ ਪਾਕ ਦਾ ਬੜਾ ਦਿਲ ਰਾਜ਼ੀ ਹੋਇਆ ਜੀ, ਬੜੀ ਹੈਰਾਨੀ ਹੋਈ ਦੇਖ ਕੇ ਕਿ ਇੰਨਾ ਨਾਯਾਬ ਬੀ, ਇੰਨਾ ਕੀਮਤੀ ਸ਼ੈ ਜਿਹੜੀ ਦੇਸੀ ਆਪਣੇ ਰੁੱਖਾਂ ਦੇ ਬੀ ਹਜੇ ਵੀ ਸੰਭਾਲ ਕੇ ਬੈਠੇ ਆ। ਤੇ ਇਹ ਤੁਹਾਡਾ ਕਿੰਨਾ ਕੁ ਪੁਰਾਣਾ ਇਸ਼ਕ ਹੈ ਜੀ? ਇਹ ਸਾਡਾ ਸਰ 20 ਸਾਲ ਪੁਰਾਣਾ, 25 ਸਾਲ ਹੋ ਗਏ ਸਾਨੂੰ ਕੰਮ ਕਰਦੇ। ਤੁਸੀਂ ਕਰ ਰਹੇ? ਹਾਂਜੀ, ਸੀਡ ਦਾ ਕੰਮ ਕਰਦੇ ਸਾਨੂੰ 25 ਸਾਲ ਹੋ ਗਏ ਨੇ ਇੱਥੇ ਗਿੱਲਣ ਫਾਟਕ ਪੱਤੋ ਕੀ। ਨਹੀਂ ਤਾਂ ਚਲੋ ਪੌਦੇ ਵੇਚਦੇ ਤਾਂ ਵੇਖੇ ਆ, ਬਹੁਤ ਵੱਡਾ ਇਹ ਕਹਿ ਲਓ ਵੀ ਅੱਡਾ, ਇਸ ਤੋਂ ਅੱਗੇ ਅਸੀਂ ਦੇਖਿਆ ਨਹੀਂ ਪੌਦੇ ਵੇਚਦੇ। ਸਭ ਤੋਂ ਪੁਰਾਣਾ ਕੰਮ ਸਰ ਸਾਡਾ, ਜਿਨ੍ਹਾਂ ਨੂੰ ਸੀਡ ਵੇਚਦਾ ਨੂੰ 25 ਸਾਲ ਹੋ ਗਏ ਨੇ। ਸਭ ਤੋਂ ਪੁਰਾਣੀ ਦੁਕਾਨ ਇੱਥੇ ਸਾਡੀ ਗਿੱਲਣ ਫਾਟਕ ਜੀ। ਇਦਾਂ ਹੀ ਬੀ ਇਕੱਠੇ ਕਰਾ ਹਾਂਜੀ, ਇਸੇ ਤਰ੍ਹਾਂ ਹੀ। ਜਿਵੇਂ ਇਦਾਂ ਹੈ ਵੀ ਕੋਈ ਕਰਾਚੀ ਤੱਕ, ਕਰਾਚੀੋਂ ਸਾਡੇ ਬੀ ਬਹੁਤ ਜ਼ਿਆਦਾ ਆਉਂਦੇ ਨੇ। ਗੋਲਡ ਮੋਰ ਹੋ ਗਿਆ, ਗੁਲੇ ਨਸ਼ਤਰ ਹੋ ਗਿਆ, ਜਿਹੜੀਆਂ ਉੱਥੋਂ ਦੀਆਂ ਆਈਟਮਾਂ ਨੇ, ਯਾਨੀ ਕਿ ਸ਼ੋਖ ਹੋ ਗਿਆ, ਉਹਦਾ ਬੀ ਇੱਥੇ ਸਰ ਨਹੀਂ ਲੱਗਦਾ। ਸ਼ੋਖ ਕਰਾਚੀੋਂ ਆਉਣਾ, ਉਹਦਾ ਵੀ ਟਾਈਮ ਆ ਗਿਆ ਹੁਣ। ਹਾਂਜੀ, ਇਹ 5-4 ਦਿਨ 'ਚ ਉਹਦਾ ਵੀ ਸੀਡ ਆਉਣ ਵਾਲਾ। ਜਿਵੇਂ ਸਭ ਇੱਥੇ ਆਓ, ਇਹ ਇਦਾਂ ਵੀ ਹੋ ਸਕਦਾ ਵੀ ਜਿਵੇਂ ਜੰਗਲ ਆ, ਰੁਝਾਣੇ ਜੰਗਲ ਆ ਜਾਂ ਛਾਂਗਾ ਮਾਂਗਾ ਜੰਗਲ ਤੁਹਾਡੇ ਲਾਗੇ ਆ, ਵੀ ਉੱਥੋਂ ਵੀ ਲੋਕ ਬੀ ਇਕੱਠਾ ਕਰਕੇ ਲਿਆਉਂਦੇ ਆ? ਕਿੱਦਾਂ ਉੱਥੋਂ ਵੀ ਲੋਕ ਜਿਸ ਤਰ੍ਹਾਂ ਹਰ ਬੰਦਾ ਤੇ ਬੀਜ ਨਹੀਂ ਖਰੀਦਦਾ ਨਾ ਜੀ। ਫਰਜ਼ ਕਰੋ ਇੱਕ ਮਾਲੀ ਬੀਜ ਤੋੜ ਕੇ ਦੇ ਦਿੰਦਾ, ਮੇਰੇ ਜਾਂ ਤੁਹਾਡੇ ਕਿਸ ਕੰਮ ਹੈ? ਮੇਰੇ ਕੋਈ ਕੰਮ, ਤੁਹਾਡੇ ਵੀ ਕਿਸੇ ਕੰਮ ਨਹੀਂ, ਸਾਡੇ ਵੀ ਕਿਸੇ ਕੰਮ ਨਹੀਂ। ਤੇ ਜ਼ਾਹਿਰ ਇਹ ਸੇਲਰ ਨੇ, ਉਹਨੇ ਇਹਨਾਂ ਨੂੰ ਹੀ ਲਿਆ ਕੇ ਦੇਣਾ ਜੀ। ਤੇ ਬੇਸ਼ੁਮਾਰ ਲੋਕਾਂ ਦਾ ਰੋਜ਼ਗਾਰ ਲੱਗਿਆ ਹੋਇਆ ਜੀ। ਲੋਕ ਇੱਥੋਂ ਤੱਕ ਕਿ ਲੋਕ ਪੱਤੇ ਇਕੱਠੇ ਕਰਕੇ ਵੇਚਦੇ ਆ ਨਰਸਿਆਂ ਵਾਲਿਆਂ ਨੂੰ। ਇੱਕ ਮਜ਼ਦਾ ਪੱਤਿਆਂ ਦਾ 30 ਤੋਂ 40 ਹਜ਼ਾਰ ਰੁਪਏ ਦਾ ਸੇਲ ਹੁੰਦਾ। ਉਹ ਗਮਲਿਆਂ 'ਚ ਅਸੀਂ ਖੁਰਾਕ ਆਰਗੈਨਿਕ ਦੇ ਤੌਰ ਤੇ ਉਹਨੂੰ ਇਸਤੇਮਾਲ ਕਰ ਰਹੇ ਹਾਂ। ਅੱਛਾ, ਤੇ ਉਹ ਲੋਕ ਰੋਜ਼ਗਾਰ ਆ ਉਹਨਾਂ ਲੋਕਾਂ ਦਾ। ਉਹ ਲੋਕ ਪੱਤੇ ਵੀ ਇਕੱਠੇ ਕਰਦੇ ਆ, ਬੀ ਵੀ ਇਕੱਠੇ ਕਰਦੇ ਆ, ਬੀ ਇਹਨਾਂ ਨੂੰ ਵੇਚ ਦਿੰਦੇ ਆ, ਪੱਤੇ ਸਾਨੂੰ ਵੇਚ ਦਿੰਦੇ ਆ। ਠੀਕ ਹੈ ਜੀ, ਇਦਾਂ ਲੋਕਾਂ ਦਾ ਰੋਜ਼ਗਾਰ ਬਣਿਆ। ਇਹ ਨਾ ਮੈਂ ਤਾਂ ਜੀ, ਮੇਰੇ ਵਾਸਤੇ ਗੱਲ ਨਵੀਂ, ਮੇਰੇ ਵਾਸਤੇ ਦੁਨੀਆ ਨਵੀਂ ਜੀ। ਤੇ ਇਹ ਤਾਂ ਦਿਮਾਗ 'ਚ ਵੀ ਕਦੀ ਗੱਲ ਨਹੀਂ ਆਈ ਸੀ ਕਿ ਸਾਡੇ ਜਿਹੜੇ ਰੁੱਖ ਲੱਭ ਨਹੀਂ ਰਹੇ, ਉਹਨਾਂ ਰੁੱਖਾਂ ਦੇ ਥੈਲੇ ਭਰ ਕੇ ਬੀਆਂ ਦੇ ਬੈਠੇ ਆ। ਤੇ ਪੂਰੇ ਪਾਕਿਸਤਾਨ 'ਚ, ਪੂਰੀ ਦੁਨੀਆ 'ਚ ਕਿਸੇ ਨੂੰ ਲੋੜ ਹੋਵੇ, ਉਹ ਤੁਸੀਂ ਸਾਡੇ ਪੱਤੋਂ ਕੀ ਆਓਗੇ, ਤੁਹਾਨੂੰ ਬੀ ਵੀ ਲਾ। ਪੌਦੇ ਤਾਂ ਲੱਭ ਹੀ ਰਹੇ ਆ,
ਇਹ ਮੇਰੇ ਵਾਸਤੇ ਨਵੀਂ ਖਬਰ ਸੀ ਜੀ, ਇਹ ਬਿਲਕੁਲ ਤੋਂ ਬੀ ਵੀ ਲੱਭਦੇ ਆ। ਸਰ ਤੁਹਾਡੇ ਚੈਨਲ ਦੇ ਤਵਸਤ ਜਾਂ ਤੁਹਾਡੀ ਮਾਰਫਤ ਨਾਲ ਲੋਕਾਂ ਨੂੰ ਇਹ ਵੀ ਮਸ਼ਵਰਾ ਦਿਓ, ਜਿਹੜੇ ਲੋਕ ਬਾਹਰ ਦੇ ਮੁਲਕਾਂ 'ਚ ਬੈਠੇ ਆ ਉਹ ਪੌਦੇ ਨਹੀਂ ਲਾ ਸਕਦੇ, ਹਾਏ ਹਾਏ ਹਾਏ। ਉਹ ਲੋਕ ਕੀ ਕਰਨ? ਇੱਕ ਹਸਰਤ ਹੁੰਦੀ ਹੈ, ਸਦਕਾ ਜਾਰੀਆ, ਉਹਨਾਂ ਨੂੰ ਚਾਹੀਦਾ ਉਹ ਬੀਜ ਲੈਣ, ਉਹਨਾਂ ਨੂੰ ਪਾਣੀ ਦੇ ਅੰਦਰ 12 ਘੰਟੇ ਭੇਜ ਦੇਣ, ਉਸ ਤੋਂ ਬਾਅਦ ਜਦੋਂ ਬਾਰਿਸ਼ ਹੋ ਜਾਏ ਉਹਨੂੰ ਛੱਟਾ ਦੇ ਦੇਣ। ਜਿੱਦਾਂ ਦਰਖਤਾਂ ਦੇ ਥੱਲੇ ਤੁਸੀਂ ਦੇਖਿਆ ਦੇਸੀ ਕਿੱਕਰ ਉੱਗ ਪੈਂਦਾ, ਜੰਮੂ ਉੱਗ ਪੈਂਦਾ, ਉੱਗ ਪੈਂਦਾ। ਲੇਕਿਨ ਅਸੀਂ ਜ਼ਿਮੀਦਾਰ ਉਹਨੂੰ ਖਤਮ ਕਰ ਦਿੰਦੇ, ਸਪਰੇਵਾਂ ਕਰ ਦੇਈਦੀਆਂ। ਅਗਰ ਇਦਾਂ ਉਹ ਛੱਟਾ ਦੇਣਗੇ ਤੇ ਉਹ ਹਜ਼ਾਰਾਂ ਦੀ ਤਾਦਾਦ 'ਚ ਉਹਨਾਂ ਦੇ ਪੌਦੇ ਉੱਗ ਪੈਣਗੇ। ਇਹ ਸਦਕਾ ਜਾਰੀਆ ਦੇ ਤੌਰ ਤੇ ਲੋਕਾਂ ਨੂੰ ਚਾਹੀਦਾ ਹੈ ਕੰਮ ਕਰਨਾ। ਕੀ ਬਾਤ ਹੈ ਜੀ, ਬੜੀ ਗੱਲ ਦਿਲ ਲੱਗੀ ਹੈ ਜਵੇਦ ਸਾਹਿਬ ਦੀ। ਕਹਿੰਦੇ ਵੀ ਜਿੱਦਾਂ ਭਲੇ ਵਕਤਾਂ ਦੇ ਵਿੱਚ ਬੰਦੇ ਗੋਸ਼ਤ ਲੈ ਕੇ ਨਹੀਂ ਸਿੱਟ ਦਿੰਦੇ ਸੀ ਵੀ ਚਿੜੀਆਂ ਤੋਤੇ ਖਾਣਗੇ, ਇਦਾਂ ਹੀ ਬੀ ਲੈ ਕੇ ਸਦਕਾ ਜਾਰੀਆ ਸਿੱਟ ਦੋ ਤੇ ਉੱਗ ਪੈਣਗੇ, ਕਦੀ ਨਾ ਕਦੀ ਕਿਸੇ ਦੇ ਕੰਮ ਆਣਗੇ। ਇਦਾਂ ਹੀ ਹੈ ਜੀ, ਕੋਈ ਪਰਿੰਦਾ ਉਹਨੂੰ ਉਹਦਾ ਫਲ ਖਾਏਗਾ, ਉਹ ਵੀ ਗੱਲ ਜਾਂ ਹੈ। ਕੋਈ ਬੰਦਾ ਰਾਹਗੀਰ ਉਹਦੇ ਦਰਖਤ ਦੇ ਸਾਏ ਥੱਲੇ ਬਹਿਗਾ, ਹਾਂ। ਕੋਈ ਜਾਨਵਰ ਸਕੂਨ ਕਰ ਲੈਣਗੇ। ਅੱਧਾ ਅਕਸਰ ਲੋਕ ਲੰਘਦੇ ਟੱਪਦੇ ਦੇਖਿਆ, ਇੱਕ ਅੱਧਾ ਰੁੱਖ ਹੁੰਦਾ ਸਹਰਾ ਦੇ ਵਿੱਚ, ਥੱਲੇ ਭੇਡਾਂ ਛੇੜੂ ਬਿਠਾ ਕੇ ਬਹਿ ਜਾਂਦੇ ਆ। ਯਕੀਨਨ ਉਹ ਜਿਹਨੇ ਲਾਇਆ ਹੋਇਆ ਉਹਦਾ ਵੀ ਤਾਂ ਸਵਾਬ ਉਹਨੂੰ ਮਿਲਣਾ ਨਾ ਸਰ। ਮਿਲਦਾ ਜੀ। ਤੇ ਇਹ ਇੱਕ ਸਦਕਾ ਜਾਰੀਆ ਤੁਹਾਨੂੰ ਲੋਕ ਸੁਣਦੇ ਆ, ਵੇਖਦੇ ਆ ਪੂਰੀ ਦੁਨੀਆ ਦੇ ਅੰਦਰ। ਠੀਕ ਹੈ ਜੀ, ਇਹ ਸਾਡਾ ਮੈਸੇਜ ਤੁਹਾਡੇ ਤਵਸਤ ਲੋਕਾਂ ਨੂੰ ਚਾਹੀਦਾ। ਨਹੀਂ, ਅਸੀਂ ਤਾਂ ਜਦੋਂ ਵੀ ਗੱਲ ਕੀਤੀ ਜੀ, ਗੱਲ ਰੁੱਖਾਂ ਦੀ ਕੀਤੀ ਆ। ਤੇ ਸ਼ਰਾਫਤ ਸਾਹਿਬ ਬੜੀ ਮਿਹਰਬਾਨੀ ਆ। ਹਾਂਜੀ, ਤੇ ਬੜਾ ਚੰਗਾ ਲੱਗਾ ਜੀ ਤੁਹਾਨੂੰ ਮਿਲ ਕੇ, ਤੁਹਾਡਾ ਕੰਮ ਵੇਖ ਕੇ। ਬੜੀ ਮਤਾਬਦਾਰ ਸਰ, ਜਿਉਂਦੇ ਟਾਈਮ ਦਿੱਤਾ, ਤੁਹਾਡੀ ਵੀ ਸ਼ੁਕਰੀਆ ਮੇਰਾ। ਨਹੀਂ ਜੀ ਨਹੀਂ, ਬੜੀ ਮਿਹਰਬਾਨੀ। ਅਖੀਰ ਤੇ ਆ ਦੱਸ ਦਿਓ ਵੀ ਇਹ ਨਰਸਰੀ 'ਚ ਖਲੋਤੇ ਆ ਤੇ ਟੋਇਆ ਕਾਹਦਾ ਜੀ? ਇਹ ਟੋਇਆ ਜੀ ਸਾਡੇ ਕੋਲ ਪਾਣੀ ਬੋਰਾਂ ਦੇ ਥੋੜੇ ਕੜਵੇ ਆ। ਅੱਛਾ। ਇਹ ਅਸੀਂ ਕੀ ਕਰ ਰਹੇ ਹਾਂ, ਨਹਿਰ ਦਾ ਪਾਣੀ ਕਿਸੇ ਪਾਸੇ, ਜਿੱਦਾਂ ਕਿ ਇਹ ਦੇਖ ਰਹੇ ਹੋ ਨਹਿਰੀ ਨਾਲਾ ਆ ਰਿਹਾ, ਹਾਂ। ਇਹ ਪਾਣੀ ਇਹਦੇ ਵਿੱਚ ਸੁੱਟ ਕੇ ਉਧਰੋਂ ਮੋਟਰ ਦਾ ਬੋਰ ਆ, ਉਹ ਬਟਨ ਲਾ ਕੇ ਤੇ ਪਾਣੀ ਸੁੱਟ ਕੇ ਮਿਲਾਵਟ ਕਰਕੇ ਹਾਂ। ਇਸ ਪਾਣੀ ਨੂੰ ਚੁੱਕ ਕੇ ਨਰਸਰੀ 'ਚ ਲਾਈਦਾ। ਅਦਰਵਾਈਜ਼ ਖਾਲੀ ਬੋਰ ਦਾ ਪਾਣੀ ਲਾਈਏ ਤੇ ਪੱਤੇ ਪਾਣੀ ਨੂੰ ਪਸੰਦ ਨਹੀਂ ਕਰਦੇ ਹੈਗੇ, ਉਹ ਪੱਤੇ ਸੁੱਕਣਾ, ਪੌਦੇ ਸੁੱਕਣਾ ਸ਼ੁਰੂ ਹੋ ਜਾਂਦੇ ਆ। ਅੱਛਾ, ਠੀਕ ਹੈ ਜੀ, ਇਸ ਵਾਸਤੇ ਇਹ ਟੋਇਆ ਬਣਾਇਆ। ਬੜੀ ਮਿਹਰਬਾਨੀ ਜਵੇਦ ਸਾਹਿਬ, ਜਿਉਂਦੇ ਵਾਸਤੇ ਰਹੋ ਜੀ। ਜਜ਼ਾਕੱਲਾ ਜੀ। ਲਓ ਜੀ, ਅਸੀਂ ਕਿਹਾ ਵੀ ਪੱਤੋ ਕੀ ਜਦੋਂ ਵੀ ਆਏ ਆ ਨਾ, ਜਿਸ ਗੇੜੇ ਵੀ ਆਏ ਆ, ਕੋਈ ਨਵੀਂ ਸ਼ੈ ਲੱਭੀ ਹੈ, ਕੋਈ ਨਵੀਂ ਸ਼ੈ ਮੱਥੇ ਲੱਗੀ ਹੈ। ਜੇ ਹੋਰ ਕੁਝ ਨਹੀਂ ਤਾਂ ਨਵੇਂ ਪੌਦੇ, ਨਵੀਆਂ ਗੱਲਾਂ ਹੀ ਸਾਨੂੰ ਸਿੱਖਣ ਨੂੰ ਲੱਭਦੀਆਂ। ਮੈਂ ਕਹਿੰਦਾ ਜੇ ਤੁਸੀਂ ਵਿਹਲੇ ਆ ਨਾ ਤੇ ਪੱਤੋ ਕੀ ਆ ਜਾਓ, ਹਾਂ, ਤੁਹਾਨੂੰ ਕੁਛ ਨਾ ਕੁਛ ਤਾਂ ਸਿੱਖਣ ਨੂੰ ਲੱਭੂਗਾ ਨਾ ਇੱਥੋਂ। ਫਿਰ ਉੱਤੋਂ ਸੌਣ ਭਾਦੋਂ ਦੇ ਵਿੱਚ ਜ਼ਰੂਰ ਨਿਕਲੋ ਤੇ ਪੱਤੋ ਕੀ ਪਹੁੰਚੋ। ਜਿਉਂਦੇ ਵਾਸਤੇ ਰਹੋ ਜੀ। ਹੁਣ ਹਨੇਰਾ ਹੋ ਰਿਹਾ ਤੇ ਅਸੀਂ ਕਿਸੇ ਗਾਂਵ ਥਾਂ ਤੇ ਪਹੁੰਚਣਾ, ਦੁਆਵਾਂ 'ਚ ਯਾਦ ਰੱਖਿਓ। ਜਿਉਂਦੇ ਵਾਸਤੇ ਰਹੋ। ਬੜੀ ਮਿਹਰਬਾਨੀ। ਆ ਜਾਓ ਜੀ।